लक्ष्मण लच्छो ना सी ਉਹਦਾ ਲੱਛੋ ਲక్ష్మణ ਲੱਛੋ ਹਾਂ ਉਹ ਬੇਉਲਾਦ ਸੀ ਉਹਦੇ ਕਹਿੰਦਾ ਇੱਕ ਪੁੱਤਰ ਸੀ ਇੱਕ ਪੁੱਤਰ ਹੈ ਸੀ ਉਹਦਾ। ਅੱਛਾ ਉਹਦਾ ਨਾਂ ਸੀ ਅੰਚਲ, ਬੱਚੇ ਦਾ ਨਾਂ ਸੀ ਅੰਚਲ। ਅੰਚਲ ਉਹ ਜਾਣ ਲੱਗਾ ਤੇ ਮੇਰੇ ਚਾਚਾ ਬੇਉਲਾਦ ਸੀ। ਅੱਛਾ ਉਹ ਅੰਚਲ ਨੂੰ ਲਿਆਂਦਾ ਤੇ ਆ ਕੇ ਨਾ ਤੇ ਮੇਰੇ ਚਾਚੇ ਨੂੰ ਫੜਾ ਗਿਆ। ਸਾਦਕਾ ਅੰਚਲ ਨੂੰ ਰੱਖ ਲਿਆ ਤੂੰ ਪੁੱਤ ਬਣਾ ਲੈ, ਪੁੱਤ ਬਣਾ ਕੇ ਰੱਖ ਲੈ ਆਪਣੇ ਕੋਲ। ਹਾਂ ਅੱਛਾ ਇਹਨੂੰ ਰੱਖ ਲੈ ਅੱਛਾ ਤੇ ਬਚ ਜਾਏਗਾ ਚਾਚਾ। ਹਾਂ ਯਾਨੀ ਉਹਨੇ ਡਰਦਿਆਂ ਦੇਤਾ ਬਾਅਦ ਆਪਣਾ ਪੁੱਤਰ ਬਣਾ ਲਓ, ਮਾਰ ਨਾ ਦੇਵੇ ਮੇਰੇ ਕੋਲ। ਹਾਂ ਮੈਂ ਬਾਅਦ ਚ ਲੈ ਜਾਣਾ। ਅੱਛਾ ਅੱਛਾ ਐਵੇਂ ਹੁੰਦਾ ਵੀ ਬਾਅਦ ਚ ਲੈ ਜਾਵਾਂਗੇ। ਅੱਛਾ ਫਿਰ ਅੱਗੇ ਉਹ ਆਂਦਾ ਵੀ ਸਾਦਕਾ ਇਹਨੂੰ ਰੱਖ ਲਿਆ। ਸਾਦਕ ਨਾਂ ਸੀ ਮੇਰੇ ਚਾਚੇ ਦਾ। ਚਾਚਾ ਸਕਾ? ਹਾਂ ਸਕਾ ਚਾਚਾ। ਅੱਛਾ ਉਹ ਆਖਣ ਲੱਗਾ ਲక్ష్మణ ਕਿੱਡਾ ਜਵਾਨ ਹੈ ਤੂੰ, ਘਬਰਾ ਗਿਆ, ਕੁਝ ਨਹੀਂ ਹੁੰਦਾ ਤੇਰੇ ਪੁੱਤਰ ਨੂੰ, ਇਹ ਸਾਡੀ ਜ਼ਿੰਮੇਵਾਰੀ ਹੈ ਤੇ ਇਹਨੂੰ ਲੈ ਜਾ ਉੱਥੇ ਜਾ ਕੇ ਰੋਣਾ ਤੂੰ। ਫਿਰ ਪਤਾ ਨਹੀਂ ਸਾਡਾ ਮਿਲਾਪ ਹੋਵੇ ਨਾ ਹੋਵੇ, ਤੂੰ ਰੋਣਾ ਉੱਥੇ ਜਾ ਕੇ। ਇਹਨੂੰ ਲੈ ਜਾ ਤੇ ਕੁਝ ਨਹੀਂ ਹੁੰਦਾ, ਪਿੰਡ ਸਾਰਾ ਚੱਲ ਸਾਡੇ ਨਾਲ। ਇੱਕ ਮਾਂ ਉਹਨਾਂ ਦੀ ਵਡੇਰੀ ਸੀ, ਉਹ ਰਹਿ ਗਈ ਸੀ ਪੁੰਨੂ ਸਰਦਾਰ। ਉਹਦੀ ਮਾਂ ਸੀ। ਅੱਛਾ ਉਹ ਇੱਥੇ ਰਹਿ ਗਈ ਕਿ ਵਡੇਰੀ ਸੀ, ਨਹੀਂ ਸੀ ਤੁਰ ਸਕਦੀ, ਨਹੀਂ ਉਦੋਂ ਬੱਸਾਂ ਗੱਡੀਆਂ ਨਹੀਂ ਹੁੰਦੀਆਂ, ਕੋਈ ਸ਼ਾਇਦ ਨਹੀਂ ਤੇ ਚੁੱਕ ਕੇ ਖੜਨਾ ਸੀ ਨਾ। ਉਹ ਇੱਥੇ ਰਹਿ ਗਈ। ਅੱਛਾ ਸਾਰੋਂ ਵਿਚਾਰੀ ਰੋਣਾ ਕਰਨਾ ਤੇ ਮੇਰਾ ਚਾਚਿਆਂ ਜਾਣਾ ਆਉਣਾ, ਚਾਚੀ ਫਿਕਰ ਨਾ ਕਰ, ਅਸੀਂ ਤੈਨੂੰ ਛੱਡ ਕੇ ਆਵਾਂਗੇ। ਅੱਛਾ ਅਸੀਂ ਤੈਨੂੰ ਇੰਡੀਆ 'ਚ ਛੱਡ ਕੇ ਆਵਾਂਗੇ, ਤੇਰੇ ਪੁੱਤਰਾਂ ਨੂੰ ਛੱਡ ਕੇ ਆਵਾਂਗੇ। ਹਾਂ ਉੱਥੇ ਛੱਡ ਕੇ ਆਵਾਂਗੇ। ਅੱਛਾ ਮੇਰੇ ਚਾਚਾ ਜਿਹੜਾ ਸੀ ਨਾ, ਫਰੋਜ਼ ਉਹਦਾ ਨਾਂ ਸੀ। ਅੱਛਾ ਉਹਦੀ ਸ਼ਾਦੀ ਹੋਈ ਹੈ ਗਾਂਧੀ ਦਾ ਪਨਿਆੜ ਹੈ ਇੰਡੀਆ 'ਚ, ਹਟਵਾ ਸਾਡੇ ਕੋਲ ਦੂਰ। ਅੱਛਾ ਉੱਥੇ ਸ਼ਾਦੀ ਹੋਈ। ਜਦੋਂ ਉਹਦੀ ਸ਼ਾਦੀ ਹੋਈ ਨਾ ਤੇ ਪਕੜ ਦਕੜ ਸ਼ੁਰੂ ਹੋ ਗਈ ਪਾਕਿਸਤਾਨ ਦਾ। ਰੌਲਾ ਬਣ ਗਿਆ ਉਸ ਦੌਰਾਨ। ਉਹ ਫਿਰ ਉੱਥੇ ਨਾ ਆਪਣੇ ਜਿਹੜੇ ਕਾਫਲੇ ਨਾਲ ਇੰਡੀਆ ਪਾਕਿਸਤਾਨ ਜਾਣਾ ਸੀ ਨਾ, ਉਹਦੇ ਸਹੁਰਿਆਂ ਨੇ ਉਹ ਆਏ ਉਹਨਾਂ ਦੇ ਨਾਲ ਦੋਵੇਂ ਜੀ, ਚਾਚਾ ਵੀ ਤੇ ਉਹਦੀ ਬੀਵੀ ਵੀ। ਅੱਛਾ ਅੱਛਾ ਇਹ ਉਹਨਾਂ ਦੇ ਨਾਲ ਵਾਲੇ ਕਾਫਲੇ 'ਚ ਆ ਕੇ ਜਿਹੜੇ ਉਹਨਾਂ ਦੇ ਹਮਲੇ ਹੋਣ ਲੱਗ ਪਏ ਨੇ ਇੰਡੀਆ ਦੇ। ਇਹ ਫਿਰ ਕਿਤਾ ਉਹਨਾਂ ਨੂੰ ਵੀ ਨਿਖੜ ਗਏ। ਅੱਛਾ ਚਾਚਾ ਮੇਰਾ ਜਿਹੜਾ ਸੀ ਨਾ, ਉਹਨੂੰ ਪਤਾ ਸੀ ਕਿ ਜਿਹੜੇ ਸਾਡੇ ਪਿੰਡ ਵਾਲੇ ਹਿੰਦੂ ਨੇ ਨਾ, ਉਹ ਇੰਡੀਆ 'ਚ ਰਹਿੰਦੇ ਨੇ, ਨਾਂ ਕੀ ਜੰਡੀ ਚੌਂਤਰਾ। ਜੰਡੀ ਚੌਂਤਰਾ? ਆਹ ਅੱਛਾ ਅੱਛਾ ਉਹ ਮੇਰੇ ਚਾਚੇ ਨੂੰ ਪਤਾ ਬਈ ਉਹ ਜੰਡੀ ਚੌਂਤਰੇ ਜਾਂਦੇ ਨੇ, ਰਿਸ਼ਤੇਦਾਰੀ ਜ਼ਿਆਦਾ ਜੰਡੀ ਚੌਂਤਰੇ। ਅੱਛਾ 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 ਉਹਨੇ ਫਿਰ ਉੱਧਰ ਦਾ ਰੁਖ ਕਰ ਲਿਆ, ਉਹ ਸਿੱਧਾ ਕੀਤਾ ਜੰਡੀ ਚੌਂਤਰੇ ਪਹੁੰਚ ਗਿਆ ਆਪਣੀ ਬੀਬੀ ਦੇ ਨਾਲ। ਹਾਂ ਬੀਬੀ ਨੂੰ ਲੈ ਕੇ ਨਾਲ। ਹਾਂ 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 ਅੱਛਾ ਉੱਥੇ ਚੱਲ ਗਿਆ ਜਿੱਥੇ ਕੋਲ ਹਿੰਦੂ। ਉਹ ਜਿਹੜਾ ਲక్ష్మణ ਸੀ ਇਹ ਉਹਦੇ ਨਾਲ ਘੁਲਦਾ ਰਿਹਾ। ਤੁਹਾਡੇ ਉਸ ਚਾਚੇ ਨੇ ਘੁਲਦਾ ਹੁੰਦਾ ਸੀ? ਆਹ ਇਹ ਆਪਾਂ ਹੀ ਕੋਈ ਹੋਰ ਕਰਦੇ ਰਹੇ। ਅੱਛਾ ਅੱਛਾ ਉਹ ਹਿੰਦੂ ਸੀ ਮੁਸਲਮਾਨ। ਅੱਛਾ ਉਹ ਜਿਹੜੇ ਉਹਨਾਂ ਦੇ ਸਾਹਮਣੇ ਹੋਇਆ ਤੇ ਉਹਨੂੰ ਬੜਾ ਚਾਅ ਚੜ ਗਿਆ, ਬੜੇ ਖੁਸ਼ ਹੋਏ। ਆਂਦਾ ਫਿਰ ਕੋਈ ਫਿਕਰ ਨਾ ਕਰ, ਆਂਦਾ ਯਾਰ ਮੈਂ ਤੇ ਫਸ ਗਿਆ ਸੀ ਤੇ ਹੁਣ ਮੇਰਾ ਪਤਾ ਨਹੀਂ ਸਹੁਰੇ ਕਿੱਧਰ ਗਏ, ਤੇ ਮੈਂ ਮੈਨੂੰ ਪਤਾ ਸੀ ਪਿੰਡ ਦਾ ਨਾਂ ਯਾਦ ਸੀ ਤੇ ਮੈਂ ਬੈਠੇ ਉਧਰੋਂ। ਆਹ ਤੇ ਮੈਂ ਇੱਥੇ ਆ ਗਿਆ। ਆਂਦਾ ਕੋਈ ਨਹੀਂ ਗੱਲ, ਰੱਖ ਲਿਆ ਉੱਥੇ ਪਿੱਛੇ ਖਤ ਲਿਖ ਦਿੱਤਾ ਕਿ ਫਰੋਜ਼ ਤੇ ਉਹਦੀ ਬੀਵੀ ਸਾਡੇ ਕੋਲ ਪਹੁੰਚ ਗਈ ਹੈ, ਕੋਈ ਫਿਕਰ ਨਹੀਂ ਕਰਨਾ, ਜਿੱਦਣ ਸਾਡਾ ਮੌਕਾ ਮਿਲਿਆ ਨਾ ਤੇ ਅਸੀਂ ਨੂੰ ਹੋਏਗਾ ਤਾਂ ਅਸੀਂ ਛੱਡ ਜਾਂਦੇ, ਦਰਿਆ ਪਾਰ ਇੱਧਰ ਬਾਰਡਰ ਕਰਾਸ ਕਰਾ ਚਲੋ ਸਾਡੇ ਘਰ ਦੇ ਹੁਣ ਮਤਲਬ ਰੋਣਾ ਪਿਆ, ਫਿਕਰ ਹੋਈ ਪਤਾ ਨਹੀਂ ਵੜ ਛੜਿਆ ਹੋਣਾ ਕਿਤੇ ਮਰ ਗਏ ਨੇ ਕਿ ਬੱਚੇ ਚਿੱਠੀ ਆਉਣਾ ਸਾਡਾ ਹੌਸਲਾ ਖਲੋ। ਹੈਲੋ अस्सलाम वालेकुम नाजरीन, मैं ਤੁਹਾਡਾ ਮੇਜ਼ਬਾਨ ਮੁਹੰਮਦ ਤਨਵੀਰ, ਮੇਰਾ ਨਾਮ ਭਾਈ ਅਕਰਮ ਸਾਹਿਬ। ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਤੁਸੀਂ ਵੇਖ ਰਹੇ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਅਸੀਂ ਇਸ ਟਾਈਮ ਪਹੁੰਚੇ ਹਾਂ ਜੀ ਪਿੰਡ ਪਿੰਡੀ ਮਨਹਾਸਾਂ। 47 ਤੋਂ ਪਹਿਲੇ ਇਸ ਪਿੰਡ ਦਾ ਜਿਹੜਾ ਤਹਿਸੀਲ ਜਿਹੜੀ ਉਹ ਸ਼ਕਰਗੜ੍ਹ ਸੀ ਅਤੇ ਜ਼ਿਲ੍ਹਾ ਇਹਨੂੰ ਲੱਗਦਾ ਸੀ ਗੁਰਦਾਸਪੁਰ। ਵੰਡ ਹੋਈ ਉਸ ਤੋਂ ਬਾਅਦ ਜਿਹੜਾ ਇਹ ਹਿੱਸਾ ਪਾਕਿਸਤਾਨ 'ਚ ਆ ਗਿਆ ਅਤੇ ਉੱਧਰ ਜਿਹੜਾ ਜ਼ਿਲ੍ਹਾ ਹੈ ਉਹ ਇੰਡੀਆ ਦੇ ਹਿੱਸੇ 'ਚ ਆਇਆ। ਬਜ਼ੁਰਗ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੋਂ ਵਸਿੰਦੇ ਨੇ, ਨਾ ਸਾਰੀ ਗੱਲਬਾਤ ਕਰਨੇ ਉਸ ਟਾਈਮ ਦੀ ਇਹਨਾਂ
ਕਿੱਥੇ ਕਿਹੜੇ ਸਿੱਖ ਹਿੰਦੂ ਖੱਤਰੀ ਮੁਸਲਮਾਨ ਕਿਹੜੀ ਕੌਮਾਂ ਦੇ ਮਜ਼ਹਬਾਂ ਦੇ ਲੋਕ ਰਹਿੰਦੇ ਸਨ ਤਾਂ ਉਹਨਾਂ ਦਾ ਮੁਸਲਮਾਨਾਂ ਦਾ ਆਪਸ 'ਚ ਪਿਆਰ ਮੁਹੱਬਤ ਕਿਵੇਂ ਦਾ ਸੀ ਸਾਰੀਆਂ ਗੱਲਾਂ 47 ਟਾਈਮ ਦੀਆਂ ਬਾਬੇ ਨਾਲ ਕਰਨੇ ਆ ਜੀ। ਸਾਡੇ ਨਾਲ ਰਹਿਣਾ ਵੀਡੀਓ ਪੂਰੀ ਵੇਖ ਕੇ ਤੇ ਸ਼ੇਅਰ ਲਾਜ਼ਮਨ ਕਰ ਦਿਆ ਕਰੋ ਮਿਹਰਬਾਨੀ। अस्सलाम वालेकुम वालेकुम जी की हाल ठीक जी अल्लाह जी अपना नाम की चाचा मेरा नाम मोहम्मद सदीक मोहम्मद सदीक हाँ जी तेरे अब्बा जी का की नाम है साईं दिता साईं दिता हाँ जी ते दादे का की नाम अपने करीम बख्श करीम बुजुर्ग अपनी जात केड़ी रंधावे जात रंधावे जात ठीक ठीक बुजुर्गो तुसीं बशिंदे हो 47 तो पहले दस रहने वाले पाकिस्तान हाँ जी हाँ जी पाकिस्तान के बशिंदे हाँ जी हाँ जी ਇਹ ਜਦੋਂ ਵੰਡ ਹੋਈ ਕਿੱਡੇ ਕੁ ਸੁੱਤੇ ਤਕਰੀਬਨ ਉਦੋਂ मैं करीबन 10 साल के करीब 10-12 ਸਾਲ ਦੇ ਹੋ हाँ ਅੱਛਾ ਇਹ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ पिंडी मनहासा ਪਿੰਡੀ ਮਨਹਾਸਾਂ हाँ जी ਤੇ ਇੱਥੋਂ ਦਾ ਤਹਿਸੀਲ ਜਿਹੜਾ ਕਿਹੜਾ ਸੀ ਤੁਹਾਡਾ जिला साडा गुरदासपुर ਹੂੰ ते तहसील भी गुरदासपुर की सी ਹੂੰ शकरगढ़ ਹੂੰ ते बाद दे विच ओहदे नाल कट्टी गई ਅੱਛਾ पाकिस्तान बन गया ਹੂੰ ਉਹਦੇ ਨਾਲ ਕੱਟ ਕੇ ਤੇ ਇੱਧਰ ਜ਼ਿਲ੍ਹਾ ਸਿਆਲਕੋਟ ਦਾ ਰਲ ਕੇ ਨਹੀਂ 47 ਟਾਈਮ ਤੁਸੀਂ ਅੱਗੇ ਕਹਿ ਰਹੇ ਸੀ ਸਾਨੂੰ ਕਿ ਉਹ ਤਹਿਸੀਲ ਸ਼ਕਰਗੜ੍ਹ ਸੀ ਆਹੋ ਪਰ ਬਾਅਦ ਚ ਕਟਿਆ ਨੇ ਪਹਿਲੇ ਤਹਿਸੀਲ ਸ਼ਕਰਗੜ੍ਹ ਸੀ ਉਦੋਂ ਇਹ ਨਹੀਂ ਤਹਿਸੀਲ ਹੈ ਗੁਰਦਾਸਪੁਰ ਦੀ ਹੈ ਨਹੀਂ ਤੁਸੀਂ ਆਨੇ ਆ ਕੇ ਉਹ ਮੈਂ ਕੀਤੀ ਗੱਲ ਹਾਂਜੀ तो मेरे ख्याल मेरे जीवन च फर्क पै गया ये तहसील जी सी ना ये गुरदासपुर की तहसील जिस पाकिस्तान बनया ये फिर जिला सियालकोट नाल रल गई ਉਹਦੇ ਨਾਲ ਕੱਟ ਉਹਦੇ ਨਾਲ ਕੱਟੀ ਗਈ ਜੋ ਇੰਡੀਆ ਚ ਚਲ ਗਿਆ ਉਹ ਗੁਰਦਾਸਪੁਰ ਹੈ ਇੰਡੀਆ ਸੀ ਅੱਜ ਤਾਂ ਵੰਡ ਹੋ ਗਈ ਤਾਂ ਉਧਰ ਹੋ ਗਿਆ ਹਾਂ ਹਾਂ ਫਿਰ ਇਹਦੀ ਤੁਹਾਡੀ ਜ਼ਿਲ੍ਹਾ ਕਿਹੜਾ ਬਣ ਗਿਆ ਸਿਆਲਕੋਟ ਚ ਰਲ ਗਿਆ ਸਾਡਾ ਜ਼ਿਲ੍ਹਾ ਸਿਆਲਕੋਟ ਬਣ ਗਿਆ ਹਾਂ ਹਾਂ ਤਹਿਸੀਲ ਸ਼ਕਰਗੜ੍ਹ ਤਹਿਸੀਲ ਸ਼ਕਰਗੜ੍ਹ ਬਣ ਗਈ ਹਾਂਜੀ ਜ਼ਿਲ੍ਹਾ ਸਿਆਲਕੋਟ ਨਾਲ ਰਲਾਤਾ ਹਾਂਜੀ ਹਾਂਜੀ ਸਹੀ ਹੈ ਇਹ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਸਨ ਆ ਮਨਹਾਸ ਪਿੰਡੀ ਮਨਹਾਸ ਦੇ ਆਲੇ ਦੁਆਲੇ ਪਿੰਡ ਹੋਰ ਕਿਹੜੇ ਨੇ ਬਾਬੇ ਲਾਗੇ ਲਾਗੇ ਨਾਲ 12 ਮੰਗਾ 12 ਮੰਗਾ ਨਾਲ ਇੰਡੀਆ ਹਿੰਦੂਆਂ ਦਾ ਅੱਛਾ ਉਹ ਹਿੰਦੂਆਂ ਦਾ ਉਹ ਜਿਹੜੇ 12 ਮੰਗਾ ਜਿਹੜਾ ਹਿੰਦੂਆਂ ਦਾ ਹੀ ਡੋਗਰੇ ਮਨਹਾਸ ਅੱਛਾ ਮਨਹਾਸ ਡੋਗਰ ਹਾਂ ਮਨਹਾਸ 12 ਮੰਗਾ ਜਿਹੜੀ ਇੱਕੋ ਕੌਮ ਹੈ ਹਾਂਜੀ 12 ਮੰਗਾ ਵੀ ਤੇ ਸਾਡਾ ਪਿੰਡੀ ਅੱਛਾ ਪਿੰਡ ਆਪਣਾ ਕਿੱਡਾ ਸੀ ਉਦੋਂ 47 ਤੋਂ ਪਹਿਲਾਂ ਕੋਨੇ ਗੱਲ ਜਨੇ ਪਿੰਡ ਵਾਹ ਪਿੰਡ ਵੱਡਾ ਪਿੰਡ ਸੀ ਸਾਡੇ ਮਤਲਬ ਦੁਕਾਨਾਂ ਕਾਫੀ ਸੀ ਕਮੇਟੀ ਘਰ ਜਾਂ ਮਤਲਬ ਦੁਕਾਨਾਂ ਦੁੱਧ ਦੀਆਂ ਕੱਪੜੇ ਦੀਆਂ ਆਪਣੀਆਂ ਦੁਕਾਨਾਂ ਅੱਛਾ ਹਾਂ ਬਰਫੀ ਸ਼ਰੀਫੀ ਉਹਦਾ ਬਣੇ ਮੰਨਦਾ ਸੀ ਮੈਂ ਪਿੰਡ ਛੋਟੇ ਛੋਟੇ ਨਾਲ ਸਾਡੇ ਲੰਗੜੀ ਲੱਗਦਾ ਸੀ ਇੱਕ ਚੱਕੜਾ ਛੋਟੇ ਛੋਟੇ ਪਿੰਡ ਸੀ ਮੈਂਗੜੀ ਪਿੰਡ ਜਿਹੜਾ ਸੀ ਨਾ ਇਹ ਸੀ ਰਲ ਮੇਰੇ ਖਿਆਲ 'ਚ ਇਹਨੂੰ ਮੈਂ ਸਹੀ ਨਹੀਂ ਜਾਣਦਾ ਮੈਂਗੜੀ ਨੂਰਕੋਟ ਨਾਨਾਕੋਟ ਇਹ ਵੀ ਹਿੰਦੂਆਂ ਦੇ ਸੀ ਨਾਨਾਕੋਟ ਜਗਿਆਰ ਰਿਆਲ ਪਿੰਡ ਜਿਹੜੇ ਸੀ ਇਹ ਵੀ ਹਿੰਦੂ ਇੱਥੇ ਰਹਿੰਦੇ ਬਹੁਤ ਇੱਥੇ ਹਿੰਦੂ ਇਹ ਰਹਿੰਦੇ ਸੀ ਅੱਗੇ ਪਰਾਂ ਦੇ ਮਤਲਬ ਮੈਂ ਨਹੀਂ ਜਾਣਦਾ ਇੱਥੇ ਲਾਗੇ ਪਿੰਡ ਜਿਹੜੇ ਮੈਂ ਦੱਸ ਅੱਛਾ ਇੱਧਰ ਆ ਕੇ ਡਾਲਾ ਬੁੜਾ ਕੋਰਲਾ ਸਿੱਖਾਂ ਦਾ ਪਿੰਡ ਅੱਛਾ ਡਾਲਾ ਬੁੜਾ ਵੀ ਤੇ ਕੋਰਲਾ ਵੀ ਸਿੱਖਾਂ ਦੇ ਪਿੰਡ ਸੀ ਤਾਰਾ ਤੇ ਪਾਲਾ ਇਹਦੇ ਹੁੰਦੇ ਸੀ ਜਰਾ ਮਸ਼ਹੂਰ ਸੀ ਆਪਣੀ ਬਦਮਾਸ਼ੀ ਤੋਂ ਅੱਛਾ ਜੀ ਠੀਕ ਹੈ ਤੁਸੀਂ ਆਪਣੇ ਪਿੰਡ ਦੇ ਬਾਰੇ ਦੱਸੋ ਕਿ ਤੁਹਾਡਾ ਪਿੰਡ ਕਿੱਡਾ ਕੁ ਹੁੰਦਾ ਸੀ 47 ਵੇਲੇ ਸਾਡੇ ਪਿੰਡ ਦੀ 2 ਪੱਤੀਆਂ ਹਾਂ 3 ਹਾਂ 1 ਸੀ ਪੱਤੀਆਂ 2 3 4 ਵੀ ਹੈ ਜਿਹੜੀਆਂ ਸੀ ਨਾ ਹਿੰਦੂਆਂ ਜਿਹੜੀਆਂ ਈਸਾਈਆਂ ਦੀਆਂ ਠੱਠੀਆਂ ਸੀ ਉਹ 2 ਸੀ ਅੱਛਾ ਮਾਛੇ ਤੇ ਈਸਾਈ ਰਹਿੰਦੇ ਸੀ ਉਹ 2 ਠੱਠੀਆਂ ਸੀ ਅੱਗੇ ਸਾਡੇ 2 ਪੱਤੀਆਂ ਹੋ ਗਈਆਂ ਜੀਆਂ ਅੱਛਾ ਸਾਡੀਆਂ ਮੁਸਲਮਾਨ ਵੀ ਤੇ ਹਿੰਦੂ ਪਿੰਡ ਵਾਹਵਾ ਖੁੱਲ੍ਹਾ ਸੀ ਜਿਹੜਾ ਸੀ ਨਾ ਗੱਡੇ ਲੰਘ ਜਾਂਦੇ ਸੀ ਵਿੱਚੋਂ ਦੀ ਗਲੀਆਂ ਚੋਂ ਦੀ ਗਲੀਆਂ ਬਾਜ਼ਾਰ ਖੁੱਲ੍ਹੇ ਸਨ ਹਾਂਜੀ ਹਾਂ ਗੱਡੇ ਲੰਘ ਜਾਂਦੇ ਸੀ ਉੱਥੇ ਬਾਹਰ ਜੀ ਫਸਲ ਆਉਂਦੀ ਸੀ ਵੱਢ ਕੇ ਲਿਆਉਂਦੇ ਲਿਆਣੀ ਜਾਂ ਕਮਾਦ ਹਰ ਚੀਜ਼ ਲਿਆਣੀ ਬਾਹਰ
ਇਹਦਾ 2200 ਕਮਾ ਦਾ ਰਕਬਾ ਸੀ ਇਹਦਾ। ਅੱਛਾ 2200 ਕਮਾ ਸੀ। 2200 ਕਮਾ ਰਕਬਾ ਜ਼ਮੀਨ ਜਿਹੜੀ ਸੀ ਹਾਂਜੀ ਹਾਂਜੀ ਸਾਰੀ ਜ਼ਮੀਨ ਸਾਡੇ ਪਿੰਡ। ਅੱਛਾ ਪਿੰਡੀ ਦੀ ਜ਼ਮੀਨ 2200 ਕਮਾ ਦਾ ਰਕਬਾ ਸੀ। ਪਿੰਡੀ ਮਨਾਸਾਂ ਦੀ ਤੁਹਾਡੀ। ਹਾਂਜੀ ਹਾਂ ਅਸੀਂ ਵੀ ਵਾਈ ਕਰਦੇ ਰਹੇ ਹਾਂ ਜਿਉਂਦੇ ਵਕਤ 'ਚ। ਹਾਂਜੀ ਹਾਂਜੀ ਚੰਗੇ ਲੋਕ ਸੀ ਉਹ ਨੌਕਰੀਆਂ ਕਰਦੇ ਸੀ ਹਾਂਜੀ ਕੋਈ ਪੁਲਿਸ ਤੇ ਕੋਈ ਫੌਜ ਦੇ ਵਿੱਚ ਮੁਲਾਜ਼ਮਤ ਕਰਦੇ ਸੀ ਹਾਂਜੀ, ਲੋਕ। ਤੇ ਇਹਨਾਂ ਨੇ ਸੀ ਉਹਨਾਂ ਨੂੰ ਜੇ ਮਤਲਬ ਫਸਲ ਕੱਟੀ ਹੈ ਵੱਢੀ ਹੈ ਉਹਨਾਂ ਆਖਣਾ ਯਾਰ ਆਹ ਦਾਣੇ ਨੇ ਕਿ ਛੱਡ ਦਿਓ ਸਾਡੇ ਘਰ ਤੇ ਤੂੜੀ ਬੰਨ ਲਓ ਸਾਰੀ ਤੂੜੀ ਸੰਭਾਲ ਲਓ ਢੱਡ ਡੰਗਰ ਖਾਣਗੇ। ਇਸ ਤਰ੍ਹਾਂ ਦੇ ਹਿਸਾਬ ਚੱਲਦਾ ਆ। ਬਾਅਦ 'ਚ ਪਾਕਿਸਤਾਨ ਤੋਂ ਇਹ ਬਣ ਤੋਂ ਪਹਿਲੇ ਦੀ ਗੱਲ ਤੁਹਾਨੂੰ ਦੱਸਣਾ ਤੇ ਬਾਅਦ 'ਚ ਫਿਰ ਮੁਸਲਮਾਨਾਂ ਦੀ ਆ ਜਾਣੀ। ਅੱਛਾ ਆਪਣਾ ਨੰਬਰਦਾਰ ਪਿੰਡ ਦਾ ਕਿਹੜਾ ਸੀ? 2 ਨੰਬਰਦਾਰ ਮੁਸਲਮਾਨਾਂ ਦੇ ਹਾਂ ਕਿ ਹਿੰਦੂਆਂ ਦਾ ਵੀ ਕੋਈ? ਹਿੰਦੂਆਂ ਦਾ ਮੁਸਲਮਾਨਾਂ ਦਾ ਕੋਈ ਨਹੀਂ। ਦੋਵੇਂ ਹਿੰਦੂਆਂ ਦੇ ਹਾਂ? ਹਾਂ ਉਹ ਮੁਸਲਮਾਨਾਂ ਦਾ ਕੋਈ ਨੰਬਰਦਾਰ ਨਹੀਂ ਸੀਗਾ। ਅੱਛਾ ਦੋਵੇਂ ਹਿੰਦੂ ਨੰਬਰਦਾਰ? ਹਿੰਦੂਆਂ ਦੇ ਨੰਬਰਦਾਰ ਸੀ। ਅੱਛਾ ਹਾਂ ਤੇ ਸਾਡੇ ਪਿੰਡ 'ਚ ਦੱਸਿਆ ਵੀ ਕਮੇਟੀ ਘਰ ਸੀ। ਹਾਂਜੀ ਫੈਸਲੇ ਕਰਨ ਵਾਲਾ। ਕਮੇਟੀ ਘਰ ਨੂੰ ਨਹੀਂ ਆਖਿਆ ਜਿਹੜੇ ਫੈਸਲੇ ਕਰਦੇ ਨੇ ਕੋਈ ਵਾਜਾ ਘਟਾ ਹੋ ਜਾਂਦਾ ਪਿੰਡ 'ਚ ਉੱਥੇ ਬਹਿ ਕੇ ਫੈਸਲਾ ਕਰ। ਹਾਂਜੀ ਹਾਂਜੀ ਸਾਡਾ ਜਿਹੜਾ ਨਾ ਮੁਸਲਮਾਨਾਂ ਦਾ ਜਿਹੜੀਆਂ ਬਣਾਇਆ ਸੀ ਜਿਸ ਤਰ੍ਹਾਂ ਗੋਲ ਚੱਕਰ 'ਚ ਬਣਾ ਕੇ ਨਾ। ਹਾਂਜੀ ਹਾਂਜੀ ਸਾਡੇ ਕੋਈ ਹਾਂ ਹਿੰਦੂਆਂ ਦੇ ਪਿੰਡ ਵੀ ਹਿੰਦੂਆਂ ਦੇ ਘਰ ਵੀ ਆਏ ਕੁਝ ਤੇ ਬਾਕੀ ਸਾਡੇ ਸੀ। ਅੱਛਾ ਮੁਸਲਮਾਨਾਂ ਦੇ ਅੱਗੇ ਜੀ ਦੂਸਰੀ ਠੱਠੀ ਆਉਂਦੀ ਸੀ ਉਹ ਉੱਥੇ ਰਹਿੰਦੇ ਸੀ ਉਹ ਵੀ ਮੁਸਲਮਾਨ ਸੀ। ਗੋਲ ਚੱਕਰ ਦੇ ਦੂਸਰੇ ਪਾਸੇ ਬਈ ਦੇ ਕਿਨਾਰੇ ਬੰਨ ਦੇ ਲਾਗੇ ਬੰਨ ਸੀ। ਉਹ ਬਈ ਨੇ ਬੰਨ ਬੰਨਿਆ ਸੀ। ਅੱਛਾ ਬਈ ਬੜਾ ਨੁਕਸਾਨ ਕਰਦੀ ਸੀ ਨਾ। ਸਲਾਬ ਆਉਂਦਾ ਸੀ ਕੋਈ? ਸੈਲਾਬ ਆਉਂਦਾ ਸੀ ਦਰਿਆ 'ਚ ਸੈਲਾਬ ਆਉਂਦਾ ਸੀ ਉਹ ਪਿੰਡ 'ਚ ਨੁਕਸਾਨ ਕਰਦੀ ਸੀ ਕਿ ਪਿੰਡ ਮਕਾਨ ਮਿਟਾ ਦਿੰਦੀ ਸੀ। ਅੱਛਾ ਅੱਛਾ ਇਹ ਹਿਸਾਬ ਰਿਹਾ। ਬਾਅਦ ਫਿਰ ਬਣਾ ਲੱਕੜ ਬਥੇਰੀ ਹੁੰਦੀ ਸੀ ਵੱਢ ਲੈਣੀ ਬਣਾ ਲਿਆ। ਕੱਚੇ ਮਕਾਨ ਹੋਣੇ ਸਾਡੇ। ਕੱਚੇ ਮਕਾਨ ਸੀ ਤੇ ਅਸੀਂ ਕਦੇ ਡਿੱਗ ਵੀ ਪੈਣੇ ਮਕਾਨ ਤੇ ਏਡੀ ਬਲਾਬਣ ਕੋਈ ਨਹੀਂ। ਉਹਦੇ ਟਾਹਲੀਆਂ 2-4 ਵੱਢੀਆਂ ਤੇ ਆਪਣੇ ਮਕਾਨ ਛੱਤ ਲਿਆ। ਕੱਚੇ ਮਕਾਨ ਹੁੰਦੀ ਸੀ ਜਾਂ ਕੌਲੇ ਬਣਾ ਕੇ ਪਿੱਲਰ ਜੇ ਇੱਟਾਂ ਦੇ ਬਣਾ ਕੇ ਉਹਨਾਂ ਦੇ ਉੱਤੇ ਛੱਤ ਪਾ ਲੈਣਾ ਲੱਕੜ ਦਾ ਛੱਤ। ਤੇ ਜੀ ਆਪਣੇ ਹਿੰਦੂ ਪਿੰਡ ਵਿੱਚ ਜ਼ਿਆਦਾ ਸੀ ਕਿ ਮੁਸਲਮਾਨ ਜ਼ਿਆਦਾ ਸੀ? ਹਿੰਦੂ ਜ਼ਿਆਦਾ ਸੀ। 3 ਹਿੱਸੇ ਹਿੰਦੂ ਸਨ, 1 ਹਿੱਸਾ ਮੁਸਲਮਾਨ ਸੀ? 4 ਹਿੱਸੇ ਜਿਹੜੇ ਅਸੀਂ ਹਿੰਦੂ ਸੀ। ਅੱਛਾ ਯਾਨੀ ਪਿੰਡ ਹੀ ਫਿਰ ਹਿੰਦੂਆਂ ਦਾ ਸੀ? ਪਿੰਡ ਹੀ ਹਿੰਦੂਆਂ ਦਾ ਸੀ ਸਾਡੇ ਮੁਸਲਮਾਨ ਘਰ ਥੋੜ੍ਹੇ ਘਰ ਸਨ। ਤੇ ਆਪਣੇ ਮੁਸਲਮਾਨਾਂ ਦੇ ਕਿਹੜੀ ਕੌਮ ਦੇ ਹਨ ਭਲਾ ਘਰ ਯਾਦ ਕੋਈ ਕਿਹੜੀ ਕੌਮ ਦੇ? ਉਹ ਪਿੰਡ 'ਚ ਸਭ ਜ਼ਿਆਦਾਤਰ ਕੋਈ ਤੇਲੀ ਸੀ। ਅੱਛਾ ਕੁਝ ਮੈਂ ਕੀ ਦਾ ਜਲਾ ਜਲਾ ਇਹ ਜਲਾ ਸੀ। ਜਲਾਹੇ ਜਲਾ ਵੀ ਚੰਗੇ ਬੜੇ ਘਰ ਸੀ ਇਹਨਾਂ ਦੇ ਵੀ। ਅੱਛਾ ਅੱਛਾ ਵੀ 25 ਘਰ ਸਾਡੇ ਸੀ ਤਕਰੀਬਨ। ਰੰਧਾਵਿਆਂ ਦੇ? ਹਾਂ ਇਹ ਉੱਥੇ ਨਾ ਸਾਡੀ ਦਵਾਈ ਹੁੰਦੀ ਦੂਸਰੇ ਮਤਲਬ ਆਪਣੇ ਜਲਾ ਜਿਹੜੀ ਆਪਣਾ ਕੱਪੜਾ ਬਣਾਉਂਦੇ ਰਹੇ ਨੇ। ਉਹਨਾਂ ਤਾਣੀਆਂ ਲਾਈਆਂ ਸੋ? ਹਾਂ ਤਾਣੀਆਂ ਬਣਾਉਂਦੇ ਹਨ ਜਿਹੜਾ ਕੱਪੜਾ ਬਣਦੇ ਹਨ। ਕੱਪੜਾ ਬਣਾਉਣਾ ਹੋਰ ਖੱਦਰ ਬਣਾਉਣਾ। ਅੱਛਾ ਉਹਨਾਂ ਦਾ ਕੰਮ ਸੀ। ਸਾਡੇ ਤੇ ਹੁੰਦਾ ਨਾ ਜ਼ਿਮੀਦਾਰ ਜਿਹੜਾ ਜ਼ਿਮੀਦਾਰ ਅਸੀਂ ਕਰਦੇ ਸੀ ਨਾ। ਹਾਂਜੀ ਹਾਂਜੀ ਤੇ ਅਸੀਂ ਉਹ ਕਪਾਹ ਬੀਜਦੇ ਸੀ ਕਮਾਦ ਬੀਜਦੇ ਸੀ ਹੋਰ ਵੀ ਫਸਲਾਂ ਬੜੀਆਂ ਬੀਜਦੇ। ਕਪਾਹ ਜਿਹੜੀ ਹੈ ਨਾ ਉਹ ਚੁਣ ਕੇ ਲਿਆਉਣੀ ਸਾਡੀਆਂ ਮਾਵਾਂ ਨੇ ਤੇ ਆ ਕੇ ਸੁੱਕਣੇ ਪਾ ਦੇਣੀ। ਜਦੋਂ ਸੁੱਕ ਜਾਣੀ ਤੇ ਉਹਨੂੰ ਕੀਤਾ ਫਿਰ ਵੇਲਣਾ ਜਾਂ ਬਣ ਹੁੰਦਾ ਉਹਦੇ ਵੇਲਣਾ ਤੇ ਜਾਂ ਮਸ਼ੀਨ ਤੇ ਬੁਲਾ ਲਿਆਣਾ। ਰੂਹ ਵੀ ਵੱਖਰੀ ਵੜੇਵੇਂ ਵੱਖਰੇ। ਉਸ ਬਾਅਦ 'ਚ ਉਹਨਾਂ ਪੂਣੀਆਂ ਬਣਾ ਕੇ ਤੇ ਉਹ ਕੱਤਣਾ ਪੰਜਾ ਕੇ ਪਹਿਲੇ ਪੰਜਾਣਾ ਫਿਰ ਉਹਨੂੰ ਕੱਤਣਾ ਕੱਤ ਕੇ ਦਿਲ ਪਾਉਣੀਆਂ ਹੋ ਜਾਣੀਆਂ ਅੱਟੀਆਂ ਬਣਾਉਣੀਆਂ। ਅੱਟੀਆਂ ਵੀ ਜਲਾ ਉਹਨੂੰ ਦੇਣਾ ਵੀ ਸਾਨੂੰ ਖੇਸ ਬਣਾ ਦਿਓ ਇਹ ਸਾਨੂੰ ਖੱਦਰ ਬਣਾ ਦਿਓ ਘਰ ਪਹਿਨਣ ਵਾਸਤੇ। ਕੱਪੜਾ ਖੱਦਰ ਜ਼ਿਆਦਾ ਇਸਤੇਮਾਲ ਕਰਦੇ ਸੀ। ਸਾਂ ਵੀ ਖੱਦਰ ਪਾਇਆ ਮੇਰੇ ਦਾਦਾ ਵੀ
ਬਾਪ ਦਾਦੇ ਵੀ ਖੱਦਰ ਹੀ ਪਏ। ਉਹਦਾ ਨਾਂ ਗੁਰਬਤ ਉਦੋਂ ਵੀ ਹੈ ਸੀ, ਖੱਦਰ ਹੀ ਪੈਣਾ ਕਿ ਕਿਆ ਮੈਂ ਕਰਾਂ, ਮੈਂ ਇੱਕ ਜੋੜੇ ਤੋਂ ਵੱਧ ਸਹੀ ਸਜ਼ਾ ਨਹੀਂ ਹੁੰਦਾ। ਯਾਨੀ ਮੇਰਾ ਵੀ ਜੋੜਿਆ ਜੀ, ਇੱਕ ਦੀ ਬਜਾਏ ਦੋ ਬਣਾ ਲਏ, ਕਿਉਂ ਮੈਂ ਨਿਆਣਾ ਸੀ। ਤੇ ਇਹਨਾਂ ਨੇ ਬਾਪ ਦਾ ਵੀ ਇੱਕ, ਦਾਦਾ ਦਾ ਵੀ ਇੱਕ, ਦਾਦੀ ਦਾ ਵੀ ਇੱਕ, ਦੋ ਹੋ ਜਾਏ ਇਸ ਤਰ੍ਹਾਂ ਦਾ। ਦੋ ਤੋਂ ਵੱਧ ਜੋੜੇ ਨਹੀਂ ਸੀ ਹੁੰਦੇ, ਉਹੀ ਦੋਣੇ ਦੇ ਉੱਪਰ। ਅੱਛਾ ਅੱਛਾ। ਆਪਣੇ ਪਿੰਡ ਵਿੱਚ ਮਸਜਿਦ ਹੈ ਸੀ ਉਦੋਂ? ਮਸਜਿਦ ਇੱਕ ਹੈ ਸੀ ਛੋਟੀ, ਪੜ੍ਹਦੇ ਰਹੇ ਨੇ ਨਮਾਜ਼। ਅੱਛਾ। ਤੇ ਹਿੰਦੂਆਂ ਦਾ ਵੀ ਹੈ ਸੀ ਕੋਈ ਮੰਦਿਰ ਵਗੈਰਾ? ਹਿੰਦੂਆਂ ਦਾ ਮੰਦਿਰ ਵੀ ਹੈ ਸੀ। ਇੱਕ ਸੀ ਮੰਦਿਰ ਕਿ ਦੋ ਸਭ? ਇੱਕ ਮੰਦਿਰ ਹੀ, ਵਾਹ ਖੁੱਲਾ ਮੰਦਿਰ ਸੀ, ਪੱਕਾ ਸੀ? ਪੱਕਾ ਪੱਕਾ ਮੰਦਿਰ ਸੀ। ਉਹ ਜਿਹੜੇ ਚਲ ਗਏ ਨੇ ਨਾ, ਤੇ ਅਸੀਂ ਛੋਟੇ ਯਾਦ, ਅਸੀਂ ਉੱਥੋਂ ਕੀਤਾ ਜਿਹੜੇ ਸੀ ਨਾ ਬਣਾਏ ਦੇ, ਉਹਨਾਂ ਪਿੱਤਲ ਦੇ ਤਾਂਬੇ ਦੇ ਬਣਾਏ ਦੇ ਬੁੱਤ, ਜਿਹੜੇ ਬੁੱਤ ਬਣਾਏ ਹੁੰਦੇ ਹਨ। ਅੱਛਾ, ਉਹ ਤਾਂਬੇ ਦੇ ਹੁੰਦੇ ਹਨ, ਪਿੱਤਲ ਦੇ? ਹਾਂ, ਪਿੱਤਲ ਤਾਂਬੇ। ਜਿਨ੍ਹਾਂ ਨੂੰ ਪੂਜਦੇ ਸਨ ਉਹ? ਉਹ ਹੁਣ ਅਸੀਂ ਤਾਂ ਜਾਣਦੇ ਨਹੀਂ, ਸਾਡੀ ਤਾਂ ਤੈਨੂੰ ਖੇਡਣ ਵਾਲੇ ਬੰਦੇ ਸੀ, ਪੜ੍ਹਦੇ ਪੜ੍ਹਾਈ ਨਹੀਂ ਹੈਗੀ। ਸਾਡਾ ਪਿਓ ਨਹੀਂ ਪੜ੍ਹਿਆ, ਬਾਪ ਨੇ ਦਾਦਾ ਨਹੀਂ ਪੜ੍ਹਾਇਆ, ਤੇ ਮੈਨੂੰ ਵੀ ਪੜ੍ਹਾਉਂਦੇ ਹੋਈ। ਪਾਕਿਸਤਾਨ ਜੇ ਬਣ ਗਿਆ ਤੇ ਫਿਰ ਮੈਂ ਸਕੂਲ ਗਿਆ। ਅੱਛਾ ਅੱਛਾ। ਅਸੀਂ ਮੰਦਿਰ ਜਿਵੇਂ ਲੈ ਆਣੇ, ਜਾ ਕੇ ਅੰਦਰ ਚੱਲ ਜਾਣਾ ਮੰਦਿਰ ਦੇ, ਤੇ ਉਹ ਸਭ ਖਿਲਾਉਣੇ ਸਮਝ ਕੇ ਲੈ ਆਣੇ। ਉਹ ਜਿਹੜੇ ਢਾਬਾ ਬਣਾਦੇ ਸੀ ਨਾ, ਉਹ ਅਸੀਂ ਖਿਲਾਉਣੇ ਸਮਝ ਕੇ ਲਿਆਉਣਾ ਤੇ ਬਾਹਰ ਖੇਡਣਾ। ਕਰਨਾਲ ਕਿੰਨੀ ਕੁ ਦੂਰ ਸੀ? ਸਾਨੂੰ ਉਹ ਦੂਰ ਆ ਬਹੁਤ, ਉਧਰ ਤੱਕ ਬਹੁਤ ਦੂਰ, ਸਾਡੇ ਕੋਲ ਕਿਤੇ ਉਹ ਨਹੀਂ ਵੇਖਿਆ ਸੀ। ਤੇ ਸਾਡੇ ਵੱਡਿਆਂ ਵੀ ਨਹੀਂ ਵੇਖਿਆ। 400-500 ਕਿਲੋਮੀਟਰ? ਹਾਂਜੀ ਹਾਂ। ਅਸੀਂ ਫਿਰ ਅੰਮ੍ਰਿਤਸਰ ਤੱਕ ਹੀ ਜਾਣਦੇ ਹਾਂ। ਅੰਮ੍ਰਿਤਸਰ, ਕਲਾਨੌਰ, ਤਾਰਾਗੜ੍ਹ, ਇਹੋ ਜਿਹੇ ਪਿੰਡ ਜਿਹੜੇ ਨੇ ਉਹਨਾਂ ਨੂੰ ਜਾਣਦੇ ਹਾਂ। ਅੱਛਾ ਜੀ। ਉਹ ਆਪਣੇ ਤੁਸੀਂ ਉਹ ਗੁਰਦਾਸਪੁਰ ਜਾਂਦੇ ਹੁੰਦੇ ਹੋ ਵੱਡੇ ਆਪਣੇ, ਜਾਂ ਉਦੋਂ? ਨਹੀਂ, ਗੁਰਦਾਸਪੁਰ ਨਹੀਂ ਗਿਆ। ਇੰਡੀਆ ਵਾਲੀ ਸਾਈਡ ਤੇ ਨਹੀਂ ਗਏ ਤੁਸੀਂ ਪਿੰਡ? 47 ਤੋਂ ਪਹਿਲਾਂ ਕਿਉਂ ਇਕੱਠਾ ਜੂ ਸੀ ਸਾਰਾ? ਤੇ ਉਂਝ ਉਸ ਸਾਈਡ ਤੇ ਜਾਂਦੇ ਰਹੇ? ਰਿਸ਼ਤੇਦਾਰੀ ਹੀ ਜਾਂਦੇ ਰਹੇ। ਅੱਛਾ ਜੀ। ਕੌਣ ਆਪਣੇ ਉੱਧਰ ਰਹਿੰਦੇ ਹਨ ਰਿਸ਼ਤੇ? ਉੱਥੇ ਇੱਕ ਮੇਰੀ ਫੁੱਫੀ ਵੀ ਆਈ ਸੀ ਕਲਾਨੌਰ। ਕਲਾਨੌਰ ਸੀ? ਅੱਛਾ। ਉਹ ਹੁਣ ਇਸ ਵੇਲੇ ਧਾਮੋ ਕੀ ਲਾਗੇ ਪਿੰਡ ਧਾਮੋ। ਇੱਥੇ ਆ ਗਏ ਫਿਰ? ਫਿਰ ਸਾਡੇ ਕੋਲ ਆਏ ਨਾ ਉੱਥੇ। ਹਾਂਜੀ ਹਾਂਜੀ। ਤੇ ਉੱਥੋਂ ਆ ਗਏ ਫਿਰ ਇੱਥੇ ਆ ਗਏ ਮਨਹਾਸ, ਪਿੰਡੀ ਮਨਹਾਸ ਆ ਗਏ। ਮਨਹਾਸ ਤੇ ਤੁਰ ਗਏ ਇੱਥੋਂ। ਜਿਹੜੇ ਉਧਰ ਜਿਹੜੇ ਆਏ ਨੇ ਨਾ ਇੰਡੀਆ ਚੋਂ, ਕਲਾਨੌਰੋਂ ਮੇਰੀ ਫੁੱਫੀ ਆਈ ਹੈ। ਤੁਹਾਡੇ ਕੋਲ ਆ ਗਏ? ਤੁਹਾਡੇ ਪਿੰਡ ਆ ਗਏ? ਪਿੰਡ ਆ ਗਏ, ਪਿੰਡੀ ਆ ਗਏ। ਇੱਥੇ ਰਹੇ ਕੋਈ ਅਰਸਾ। ਅੱਛਾ। ਉਹ ਇੱਕ ਰਿਸ਼ਤੇਦਾਰ ਸੀ ਸਾਡੀ, ਮੈਨੂੰ ਫੁੱਫੜ ਹੀ ਲੱਗਦਾ ਹੈ, ਉਹ ਵੀ ਕੀਤਾ, ਉੱਥੇ ਆ ਗਿਆ ਪਿੰਡੀ। ਉਧਰ ਜਿਹੜੇ ਵੀ ਚੱਲ ਕੇ ਆਏ ਨਾ, ਇੱਥੇ ਇੱਕ ਤਾਰਾਗੜ੍ਹ ਸੀ, ਉੱਥੋਂ ਵੀ ਆਏ। ਕੁਝ ਅਰਸਾ ਉੱਥੇ ਰਹੇ ਪਿੰਡੀ। ਹਾਂਜੀ। ਤੇ ਫਿਰ ਜਿਹੜਾ ਮੇਰਾ ਕਲਾਨੌਰ ਵਾਲਾ ਫੁੱਫੜ ਸੀ ਨਾ, ਉਹਨੇ ਜ਼ਮੀਨ ਇੱਥੇ ਧਮੋ ਕੀ ਪਾ ਲਿਆ। ਅੱਛਾ ਅੱਛਾ। ਧਮੋ ਕੀ ਇੱਥੇ ਲਾਟ ਹੋ ਗਈ ਉਹਨੇ ਜ਼ਮੀਨ? ਹਾਂ ਅੱਜ ਤੱਕ ਉਹਨੇ ਲਾਜ ਇੱਥੇ ਧਮੋ ਕੀ ਜੀ। ਆਉਂਦੇ ਜਾਂਦੇ ਲਾਗੇ ਸਾਂ ਨਾ ਮੇਰੀ ਭੈਣ, ਫਿਰ ਮੇਰੀ ਭੈਣ ਵੀ ਉਧਰ ਹੀ ਫੁੱਫੀ ਵਾਲੀ ਵੀ ਆਏਗੀ। ਅੱਜ ਤੱਕ ਮੇਲ ਮਿਲਾਪ ਚੱਲਦਾ ਸਾਡਾ। ਫੁੱਫੜ ਹੈ ਕਿ ਫੌਤ ਹੋ ਗਏ? ਫੁੱਫੜ ਫੌਤ ਹੋ ਗਿਆ, ਫੁੱਫੀ ਵੀ ਫੌਤ ਹੋ ਗਈ। ਅੱਛਾ ਅੱਛਾ ਅੱਛਾ। ਫੁੱਫੀ ਦੇ ਬੱਚੇ ਨੇ ਅੱਗੋਂ। ਤੇ ਉੱਥੇ ਕੋਈ ਤੁਹਾਡੇ ਜਿਹੜੇ ਪਿੰਡ ਇੱਥੇ ਰਹਿੰਦੇ ਹਨ ਪਿੰਡੀ 'ਚ? ਹਾਂਜੀ। ਇਹ ਪਿੰਡ ਵਿੱਚ ਜਿਹੜੇ ਰਹਿੰਦੇ ਹੁੰਦੇ ਹਨ ਤੁਹਾਡੇ ਹਿੰਦੂ ਗਏ ਨੇ, ਉਹਨਾਂ ਕੋਲ ਨਾਂ ਯਾਦ ਹੈ ਤੁਹਾਨੂੰ ਕਿਸੇ ਦਾ? ਖੱਤਰੀਆਂ ਦੇ, ਹਿੰਦੂਆਂ ਦੇ ਨਾਂ ਯਾਦ ਨੇ ਕਿਸੇ ਦਾ? ਗੁਆਂਢੀਆਂ ਦਾ ਜਾਂ ਜਿਹੜੇ ਵੀ ਰਹਿੰਦੇ ਪਿੰਡ ਦੇ? ਸਾਡੇ ਪਿੰਡ ਦਮੂ ਸੀਗਾ। ਅੱਛਾ। ਮੇਰੇ ਤਰ੍ਹਾਂ ਪੁਰਾਣਾ। ਅੱਛਾ ਅੱਛਾ। ਜਿਹੜੇ ਤੁਹਾਡੇ ਹਾਂ ਦਾ ਸੀ ਉਸ ਟਾਈਮ? ਮੇਰੇ ਨਾਲ ਵੀ ਵੱਡਾ ਸੀ। ਚਲੋ 14-15 ਸਾਲ ਦਾ ਉਸ। ਅੱਛਾ। ਦਮੂ ਸੀ ਤੇ ਉਹਦੇ ਪੁੱਤਰ ਸੀ ਹਰੋ। ਅੱਛਾ। ਭਗਤਾ ਟੇਕੋ। ਹਾਂ ਟੇਕੋ ਛੋਟਾ ਸੀ। ਜੀ ਕੋਈ ਜੰਗ ਲੜਾਈ ਦੇ ਕੀ ਕਰਦੇ ਨੇ, ਚੋਰ ਆਏ, ਉਹਨਾਂ ਨੂੰ ਟੇਕੋ ਨੂੰ ਫਿਰ ਵੜ ਛੜਿਆ, ਇਹਦਾ ਭੱਜ ਕੇ ਫੜ ਲਿਆ ਨਾ। ਚੋਰ ਚੋਰੀ ਕਰਨ ਆਏ? ਹਾਂ। ਉਹਨਾਂ ਨੂੰ ਇਹ ਜਾਗ ਪਏ? ਇਹ ਜਾਗ ਪਏ, ਉਹਨਾਂ ਫੜ ਲਗੇ, ਉਹਨੂੰ ਮਾਰ ਦਿੱਤਾ ਟੇਕੋ? ਉਹਨੇ ਕਿਸੇ ਨੂੰ ਆਖਿਆ ਨਾ, ਦੂਸਰੇ ਭਰਾ ਨੂੰ ਨਾ ਉਠਾਇਆ, ਟੇਕੋ ਕੱਲਾ ਪੈ ਗਿਆ ਉਹਨਾਂ ਦੇ, ਕੱਲਾ ਚੱਲ ਗਿਆ, ਜਾ ਕੇ ਉਹਨੇ ਫੜ ਲਿਆ। ਅੱਛਾ। ਉਹਨੇ ਫੜ ਲਿਆ ਤੇ ਉਹਨੇ ਆਪਣੇ ਸਾਥੀ ਨੂੰ ਆਂਦਾ ਮੈਨੂੰ ਮਾਰ ਛੜੇਗਾ, ਸ਼ਾਇਦ ਫਿਰ ਆਓਗੇ।
ਉਹਨਾਂ ਕੋਲ ਕੁਹਾੜੀਆਂ ਸੀ, ਉਹਨਾਂ ਦਾ ਇਹੋ ਰਾਈਫਲਾਂ ਨਹੀਂ ਸੀ ਹੁੰਦੀਆਂ ਉਦੋਂ। ਹਾਂਜੀ ਹਾਂਜੀ ਪੂਰੇ ਪਿੰਡ ਸਾਡੇ ਕੁਹਾੜੀਆਂ ਪਿੰਡ ਕਿਰਪਾਨਾਂ ਛਵੀਆਂ ਛਵੀਆਂ ਵਿੱਚ। ਆਹ। ਹਾਂਜੀ ਹਾਂਜੀ ਸਾਡੇ ਇਲਾਕੇ 'ਚ ਸਾਡੇ ਮੈਂ ਜਿੱਥੋਂ ਤੱਕ ਮੈਂ ਪਿੰਡ ਦੀ 5-7 ਜਾਣਨਾ, ਹਾਂਜੀ। ਇੱਥੇ ਲਾਗੇ ਰਾਈਫਲ ਕਿਸੇ ਕੋਲ ਨਹੀਂ, ਇੱਕ ਰਾਈਫਲ ਸੀ ਚੱਕਰਾ ਨਹੀਂ ਨੰਗਲੀ, ਅੱਛਾ ਨੰਗਲੀ ਪਿੰਡ 'ਚ ਇੱਕ ਸੀ, ਉਹਦੇ ਕੋਲ ਨੰਬਰਦਾਰ ਕੋਲ ਹੁੰਦੀ ਹੈ ਰਾਈਫਲ। ਉਹ ਤਾਂ ਰਾਈਫਲ ਸੀ। ਹਾਂ। ਅੱਛਾ ਅੱਛਾ ਫਿਰ ਉਹ ਟੀਕੂ ਜੋ ਪਿਆ ਤੇ ਫਿਰ ਉਹਨਾਂ ਟੇਕੋ ਨੂੰ ਮਾਰ ਕੇ ਉਹਨਾਂ ਛੱਪੜ ਸੁੱਟ ਦਿੱਤਾ। ਉਹ ਲੁੱਟਣ ਵਾਲਿਆਂ ਨੇ। ਹਾਂ ਅੱਛਾ ਛੱਪੜ ਹੀ ਸੁੱਟਿਆ, ਜਿਸ ਸਕਦੇ ਉੱਥੇ ਲੱਕੜੀਆਂ ਛੱਪੜਾਂ 'ਚ ਸੁੱਟ ਦੇਣੀਆਂ ਸਕਦੇ, ਗਲ ਜਾਣ ਤੇ ਮਜ਼ਬੂਤ ਹੋ ਜਾਂਦੀਆਂ। ਹਾਂ ਹਾਂ ਅੱਛਾ ਸਾਲ 2 ਸਾਲ ਪਈਆਂ ਰਹਿਣੀਆਂ, ਸਾਲ ਜਾਂ 6 ਮਹੀਨੇ ਸੁੱਟਣੀਆਂ ਛੱਪੜ 'ਚ ਲੱਕੜਾਂ ਕਿ ਉਹ ਸਖਤ ਮਜ਼ਬੂਤ ਹੋ ਜਾਣੀ, ਇਹਨੂੰ ਕੋਈ ਕੌਣ ਨਾ ਲੱਗੇ। ਉਹ ਲੱਕੜਾਂ ਜਿਵੇਂ ਸੁੱਟ ਕੇ ਜਲੇ ਤੇ ਉਹ ਵਿਚਾਰਾ ਉੱਤੇ ਨਾ ਮੂੰਹ ਰੱਖ ਕੇ ਤੇ ਪਿਆ ਰਿਹਾ। ਸੁਬਾਹ ਕੋਈ ਬੀਬੀ ਆਈ ਹੈ। ਨਹੀਂ ਉਹ ਭਰਾ ਨਹੀਂ ਜਾ ਕੇ ਉਹਨੇ ਬਾਜਾਂ ਮਾਰੀਆਂ, ਕੋਈ ਨਹੀਂ ਉੱਠਿਆ? ਉਹਨੂੰ ਪਤਾ ਹੀ ਨਹੀਂ, ਉਹਨਾਂ ਨੂੰ ਨਹੀਂ ਪਤਾ ਲੱਗਾ ਸੁੱਤੇ ਪਿਆ। ਅੱਛਾ ਉਹ ਨਹੀਂ ਉਹਨਾਂ ਉੱਠਿਆ। ਉਹ ਜਿਸ ਵਕਤ ਪਾਣੀ ਉੱਥੇ ਖੂਹ ਸੀ ਨਾ, ਖੂਹ ਦਾ ਛੱਪੜ ਸੀ, ਉਹ ਖੂਹ ਦੇ ਪਾਣੀ ਲੈਣ ਬੀਬੀ ਕੋਲ ਆਈ ਹੈ ਤੇ ਉਹਨੇ ਹੋਂਕਰ ਵੇਖੀ ਸੁਣੀ ਤੇ ਵੇਖਦੀ ਕੀ ਹੈ ਤੇ ਕੋ ਵੱਡਿਆ ਉੱਥੇ ਉਹਨੇ ਫਿਰ ਕੀਤਾ, ਲਾਗੇ ਹੀ ਘਰ ਸੀ, ਉਹਨਾਂ ਕੀਤਾ ਆਵਾਜ਼ਾਂ ਮਾਰੀਆਂ ਸਾਰੇ ਕਿ ਕੋ ਨੂੰ ਕਿਸੇ ਨੇ ਕੋਈ ਵੱਢ ਕੇ ਸੁੱਟ ਗਿਆ। ਵਿਆਹ ਤੁਹਾਡਾ ਪਿਆ ਟੀਕੂ। ਉਹ ਫਿਰ ਆਏ ਨੇ, ਆ ਕੇ ਉਹਨਾਂ ਉੱਥੋਂ ਕੱਢਿਆ, ਕੱਢ ਕੇ ਫਿਰ ਨੂਰਕੋਟ ਹਸਪਤਾਲ ਸੀ ਪਹਿਲਾਂ। ਨੂਰਕੋਟ? ਹਾਂ ਅੱਛਾ ਉੱਥੇ ਲੈ ਗਏ ਨੇ, ਉੱਥੇ ਦਾਖਲ ਕਰਾਤਾ, ਇਲਾਜ ਹੁੰਦਾ ਰਿਹਾ। ਇਹਦੇ ਤੁਹਾਨੂੰ ਪਤਾ ਬਈ ਸ਼ਰਾਬ ਉਹ ਲੋਕ ਪੀਂਦੇ ਸੀ, ਸ਼ਰਾਬ ਸ਼ੁਰੂ ਪਿਲਾਉਂਦੇ ਰਹੇ। ਘਿਓ ਤੇ ਖੁੱਲ੍ਹਾ ਸੀ ਨਾ, ਜਿੰਨਾ ਮਰਜ਼ੀ ਕੋਈ ਖਾਏ, ਦੇਸੀ ਘਿਓ। ਦੇਸੀ ਘਿਓ ਵਿਆਹ 'ਚ ਵੀ ਘਿਓ ਪਾਉਣਾ ਤੇ ਜਿੰਨਾ ਕੋ ਖਾ ਸਕੇ ਉਹਨਾਂ ਖਾਏ। ਚਾਵਲ ਸਾਦਾ ਹੋਣੇ, ਸਾਦਾ ਚਾਵਲ ਹੋਣੇ, ਚੌਲਾਂ ਨਾਲ ਜਿਵੇਂ ਪਾਏ ਨੇ ਤੇ ਇੱਕ ਚੌਲ ਪਾਏ ਨੇ ਥੋੜ੍ਹੇ, ਬੁੱਕ ਭਰ ਕੇ ਸ਼ੱਕਰ ਉੱਤੇ ਤੇ ਫਿਰ ਘਿਓ ਸੁੱਟਣਾ ਉੱਥੇ, ਡੋਬਾ ਲਵਾਉਣਾ ਉਹਨੂੰ, ਫਿਰ ਲੋਕਾਂ ਫਿਰ ਉਹ ਬਚ ਗਿਆ ਟੀਕੂ? ਟੀਕੂ ਫਿਰ ਕਿਤੇ ਹਸਪਤਾਲ ਗਿਆ ਤੇ ਕੋਈ ਮੇਰੇ ਖਿਆਲ ਕੋਈ 3 ਮਹੀਨੇ 4 ਰਿਹਾ। 3-4 ਮਹੀਨੇ ਜਿੰਦਾ ਰਿਹਾ? ਨਹੀਂ ਠੀਕ ਰਿਹਾ, ਠੀਕ ਹੋ ਗਿਆ ਫਿਰ। ਅੱਛਾ ਚੰਗਾ ਕੱਟਾ ਬਣ ਕੇ ਆਇਆ ਉੱਥੋਂ ਫਿਰ ਕੇ। ਅੱਛਾ ਅੱਛਾ ਜਿੱਥੋਂ ਇਲਾਜ ਕਰਾਇਆ ਉਹਦਾ? ਇੱਥੋਂ ਹਸਪਤਾਲ 'ਚ ਪੱਟੀਆਂ ਛੱਟੀਆਂ ਕੀਤੀਆਂ ਤੇ ਜਾਨ ਵੀ ਹੈਗਾ ਸੀ। ਉਹ ਜਿਹੀਆਂ ਗੱਲਾਂ ਨੂੰ ਨਹੀਂ ਜਾਣਦੇ ਰਹੇ ਬੜੇ ਦੇਖੋ ਸਿੱਖਾਂ। ਉਹਨਾਂ ਦੇ ਹਿੰਦੂਆਂ ਦੇ ਮਰਦੇ ਹਨ ਕੀ ਕਰਦੇ ਹਨ ਜਦੋਂ ਮਰ ਜਾਂਦੇ ਹਨ? ਉਹਨਾਂ ਨੂੰ ਸਾੜਦੇ ਸੀ? ਹਾਂਜੀ। ਮੜੀਆਂ ਵੀ ਹੁੰਦੀਆਂ ਪਿੰਡ? ਮੜੀਆਂ ਵੀ ਹੈ ਸੀ ਪਿੰਡ 'ਚ। ਅੱਛਾ ਅੱਛਾ ਉੱਥੇ ਸਾੜ? ਹਾਂਜੀ ਹਾਂ। ਤੇ ਸਾੜ ਕੇ ਸੁਆਹ ਨੂੰ ਕਿੱਥੇ ਸੁੱਟ ਕੇ ਆਉਂਦੇ ਹੋ? ਉਹ ਇਹ ਨਹੀਂ ਪਤਾ, ਗੰਗਾ ਹੀ ਲੈ ਕੇ ਜਾਂਦੇ ਸੀ। ਹਾਂਜੀ ਹਾਂ। ਅੱਛਾ ਅੱਛਾ ਸਹੀ। ਅਸੀਂ ਵੀ ਖੇਡਦੇ ਸੀ ਆ ਪਾਕਿਸਤਾਨ ਬਣ ਤੋਂ ਬਾਅਦ ਹਿੰਦੂ ਜਿਹੜੇ ਚਲੇ ਗਏ ਤੇ ਅਸੀਂ ਮੁੰਡੇ ਜਿਹੜੇ ਦਿਨ ਰਾਤ ਖੇਡਦੇ ਹੁੰਦੇ, ਲੁਕਣ ਰਾਤ ਵੀ ਖੇਡਦੇ ਰਹਿਣਾ। ਅੱਛਾ ਕਿ ਇੱਕ ਨੂੰ ਆਖਣਾ ਤੁਸੀਂ ਲੱਭ ਲਓ ਸਾਨੂੰ ਵੀ ਮੈਂ ਕਿਤੇ ਘਰ ਚਲ ਗਿਆ, ਉਹ ਸੀ ਹਿੰਦੂ ਤੇ ਮਿਸਰੀਆਂ ਦਾ ਘਰ। ਹਿੰਦੂ ਮਿਸਤਰੀ ਸੀ ਕੋਈ? ਅੱਛਾ ਉਹਨਾਂ ਦਾ ਘਰ ਸੀ। ਉਹਨਾਂ ਦੀ ਛਾਤੀ 'ਚ ਮੈਨੂੰ ਕੋਈ ਗੰਢ ਲੱਭੀ। ਅੱਛਾ ਤੇ ਕੋਈ ਗਠੜੀ ਲੱਭੀ, ਟਾਕੀ ਵਿੱਚ ਕੁਛ ਵੱਜੀ ਹੋਈ? ਹਾਂ। ਅੱਛਾ ਉਹ ਮੈਂ ਕੱਢ ਲਈ ਇੱਥੋਂ। ਅੱਛਾ ਕੱਢ ਕੇ ਤੇ ਉਹ ਆ ਗਏ ਪਿੰਡ ਦੇ ਵਿੱਚ ਖਰਾਸ ਹੁੰਦਾ ਸੀ ਤੇ ਉੱਥੇ ਬੰਦੇ 5-4 ਜਿਹੜੇ ਮੁੰਡੇ ਖੇਡਦੇ ਸੀ। ਅੱਛਾ ਮੈਂ ਲੈ ਮੈਂ ਡਾਕਾ ਮਾਰ ਕੇ ਆਇਆ ਅੱਜ। ਅੱਛਾ ਹਾਂ। ਉਹ ਉੱਥੇ ਬਹਿ ਗਏ ਖਰਾਸ ਤੇ। ਮੈਂ ਆਖਿਆ ਹਿੰਦੂਆਂ ਦਾ ਰਹਿ ਗਿਆ ਤਾਂ ਮਾਲ ਇੱਥੇ। ਅੱਛਾ ਉਹ ਜਦੋਂ ਖੋਲਿਆ ਉਹ ਜੋ ਹੱਡੀਆਂ ਨਿਕਲੀਆਂ ਜੋ ਉਹਨਾਂ ਸੰਭਾਲ ਕੇ ਉੱਤੇ ਰੱਖੀ ਦੀਆਂ ਵੀ ਕਿਤੇ ਜਾਵਾਂਗੇ ਤੇ ਗੰਗਾ ਰੋਡ ਆਵਾਂਗੇ। ਅੱਛਾ ਅੱਛਾ ਉਹਨਾਂ ਦਾ ਮਰ ਗਿਆ ਸੀ ਘਰ ਦਾ ਸਾੜ ਸੁੜ ਕੇ ਸਵਾਹ ਰਾਣਾ ਕੋ ਪਿਓ ਦਾਦਾ ਮਰ ਗਿਆ ਹੋਣਾ। ਇਹ ਨਹੀਂ ਹੁੰਦਾ ਵੀ ਅੱਜ ਜੋ ਰੋਡੀ ਉਹਨਾਂ ਸਾਹਮਣੇ ਉਹ ਰੱਖ ਛੱਡਦੇ ਸੀ ਜਦੋਂ ਜਾਵਾਂਗੇ ਰੋਡ ਦਾ, ਜਦੋਂ ਜਾਵਾਂਗੇ ਰੋਡ ਛੱਡਾਂਗੇ। ਇਹ ਨਹੀਂ ਪਤਾ ਪਿਓ ਦੀਆਂ ਸੀ ਦਾਦੇ ਦੀਆਂ ਜਾਂ ਹੋਰ ਕਿਸੇ ਨੇ ਉਹ ਹੱਡੀਆਂ। ਅੱਛਾ ਉਹ ਫੜ ਕੇ ਉੱਥੇ ਛੱਪੜ ਸੁੱਟ ਛੱਡੀਆਂ। ਅੱਛਾ ਨਾ ਦਾ ਹਿਸਾਬ ਹੁੰਦਾ ਸਾਨੂੰ ਕੀ ਪਤਾ ਵੀ ਇਹ ਕੀ ਸ਼ਾਇਦ।
ਤੇ ਮੁਸਲਮਾਨ ਤੇ ਹਿੰਦੂ ਉਂਝ ਰਹਿੰਦੇ ਸਹੀ ਸਨ 47 ਤੋਂ ਪਹਿਲਾਂ? ਬੜੇ ਚੰਗੇ ਰਹਿੰਦੇ ਸੀ। ਮਿਲਣ ਵਰਤਨ ਸਹੀ ਸੀ? ਹਾਂ ਮਿਲਣ ਵਰਤਨ ਸਹੀ ਸੀ, ਸਹੀ ਸੀ। ਦੱਸਿਆ ਨਾ ਤੁਹਾਨੂੰ ਬਈ ਇੱਕ ਬੰਦਾ ਜੇ ਝਗੜਾ ਕਿਸੇ ਨਾਲ ਹੋ ਜਾਂਦਾ ਸੀ ਨਾ, ਮਤਲਬ ਮੇਰਾ ਦਾਦਾ ਸੀ, ਦਾਦੇ ਤੋਂ ਛੋਟਾ ਭਰਾ, ਉਹ ਹਲਵਾ ਕੇ ਆਇਆ ਤੇ ਅੱਗੇ ਕੀਤਾ ਇੱਕ ਹਿੰਦੂ ਸੀ, ਉਹਦਾ ਨਾਂ ਨਹੀਂ ਮੈਨੂੰ ਯਾਦ, ਉਹਦੇ ਛੋਟੇ ਭਰਾ ਦਾ ਨਾਂ ਯਾਦ ਹੈ, ਹਿੰਦੂ ਸੀ ਛੋਟਾ। ਤੇ ਉਹ ਹਲਵਾ ਕੇ ਜਿਹੜੇ ਆਇਆ ਉਹਦਾ ਨਾਂ ਨਹੀਂ ਯਾਦ। ਉਹ ਜਿਹੜੇ ਇੱਥੇ ਪਾਣੀ ਪਾਉਂਦਾ ਖੂਹ 'ਚ ਖੁਰਲੀ ਬਣੀ ਸੀ ਇੱਕ, ਉਹਦੇ ਪਾਣੀ ਪਾਣਾ ਤੇ ਫਿਰ ਡੰਗਰਾਂ ਨੂੰ ਪਾਣੀ ਪਿਆਣਾ। ਉਹਨੇ ਪਾਣੀ ਪਿਆਂਦਾ ਸੀ ਉੱਥੇ, ਪਿਆਇਆ ਨਹੀਂ ਅਜੇ। ਤੇ ਮੇਰਾ ਦਾਦਾ ਹਲਵਾ ਕੇ ਆਦਤ ਢੱਗੇ ਸੀ ਨੇ ਜਿਹੜੇ, ਉਹ ਜ਼ਬਰਦਸਤੀ ਜਾ ਕੇ ਪਾਣੀ ਪੀਣ ਲੱਗ ਪਿਆ। ਉਹ ਜਿਹੜਾ ਹਿੰਦੂ ਸੀ ਨਾ, ਉਹਨੇ ਮੇਰੇ ਦਾਦੇ ਨੂੰ ਗਾਲ ਕੱਢ ਦਿੱਤੀ। ਦਾਦਾ ਮੇਰੇ ਕਹਿੰਦਾ ਸਰਦਾਰਾ ਥੱਲੇ ਆ ਜਾ, ਪਾਣੀ ਮੈਂ ਪਾਣਾ ਤੇ ਡੰਗਰ ਆਪਣੇ ਡੰਗਰ ਲਿਆ ਕੇ ਆ ਤੇ ਪਾਣੀ ਪਿਆ ਲਿਆ, ਗਾਲ ਨਾ ਕੱਢੀ। ਉਹਨੇ ਫਿਰ ਕੱਢ ਦਿੱਤੀ। ਉਹਨੇ ਕੀਤਾ ਪਰਾੜਾਂ ਦੋ ਤਰ੍ਹਾਂ ਮਾਰ ਦਿੱਤੀਆਂ, ਪੁਰਾਣੀਆਂ ਦੋ ਤਰ੍ਹਾਂ ਮਾਰੀਆਂ। ਆਖਣ ਲੱਗਾ ਮੈਂ ਤੈਨੂੰ ਸਰਦਾਰ ਆਣਾ, ਤੂੰ ਮੈਨੂੰ ਗਾਲਾਂ ਕੱਢੀ ਜਾਂਦਾ, ਮੈਨੂੰ ਗਾਲਾਂ ਕੱਢਣਾ। ਤੈਨੂੰ ਆਖਿਆ ਤੂੰ ਪਾਣੀ ਪਿਆ, ਡੰਗਰ ਲੈ ਆਇਆ। ਉਹ ਰੋਂਦਾ ਘਰ ਚਲ ਗਿਆ। ਉਹ ਜਾ ਕੇ ਆ ਜਾ ਮੈਨੂੰ ਰੀਮ ਬਖਸ਼ ਮਾਰਿਆ। ਅੱਛਾ, ਤੈਨੂੰ ਪਤਾ ਤਕੜੇ ਲੋਕ ਸੀ। ਤੇ ਦੂਸਰੇ ਇਹਨਾਂ ਦਾ ਖਾਨਦਾਨ ਸਾਡੇ ਨਾਲ ਵੀ ਭਾਰਾ। ਅੱਛਾ, ਇੱਕੋ ਜਿਹਾ ਹਿਸਾਬ ਨਾਲ ਕਿ ਜਿੰਨੇ ਕੁ ਜੀਵ ਉਹੀ ਉਹਨੇ ਕੁ ਸਾਡੇ ਵੀ ਅਸੀਂ। ਇਹ ਕੀਤਾ ਖੋਜ ਹੈ ਜਿਹੜੀ ਛੱਪੜ ਵਾਲੀ ਜਾਂਦੀ ਸੀ ਨਾ ਵਹਿਣੀ, ਉਹਦੇ ਇੱਕ ਪਾਸੇ ਖਲੋਤਾ ਸੀ, ਉਹ ਵੀ ਆ ਗਏ ਛੋਟੇ ਸਾਟੇ ਲੈ ਕੇ। ਦਾਦੀ ਮੇਰੀ ਜਿਹੜੀ ਸੀ ਨਾ, ਉਹਨੇ ਜਦੋਂ ਵੇਖਿਆ ਨਾ ਆਏ ਨੇ, ਉਹਨੇ ਵੀ ਡਾਂਗ ਫੜੀ ਤੇ ਕੰਧ ਤੋਂ ਦੀ ਸੁੱਟੀ ਹੈ। ਲਹਿਰੀ ਮਖਿਆ ਆਈ ਹੈ, ਸੁੱਟੀ, ਉਹਨੇ ਡਾਂਗ ਫੜ ਲਈ। ਅੱਛਾ, ਉਹ ਹੁਣ ਵਹਿਣੀ ਤੋਂ ਅੱਗੇ ਗਾਲਾਂ ਉਹ ਕੱਢਣ, ਉਹ ਤੇ ਇਹ ਵੀ ਕੱਢੇ। ਵਹਿਣੀ ਤੋਂ ਅੱਗੇ ਪਿਛਾ ਕੋਈ ਨਾ ਹੋਏ, ਆਮੋ ਸਾਹਮਣੇ ਗਾਲਾਂ ਕੱਢਦੇ। ਉਹ ਵਹਿਣੀ ਉਧਰ, ਉਹ ਵਹਿਣੀ ਉਧਰ। ਅੱਛਾ, ਉਹ ਜਦੋਂ ਮੈਂ ਤੁਹਾਨੂੰ ਦੱਸਿਆ ਦਮੂ ਟੇਕੋ ਦਾ ਪਿਓ ਜਿਹੜਾ ਸੀ। ਅੱਛਾ, ਟੇਕੋ ਤੇ ਭਗਤਾ ਤੇ ਇਹਨਾਂ ਦਾ ਪਿਓ। ਉਹਨਾਂ ਦੇ ਪਿਓ ਆਂਦਾ ਜਾ ਰਹੀ ਮਾਸ਼ਾਂ ਲੱਗੇ ਲੜਾਈ ਤੇ ਜਾ ਉਹਨਾਂ ਭਜਾਓ ਜਾ ਰੱਖ। ਉਹ ਤਿੰਨੇ ਭਰਾ ਉੱਠ ਕੇ ਤੁਰ ਪਏ, ਉਹਦਾ ਨੱਸ ਪਏ। ਦੂਰੇ ਜਾਂਦੇ ਨੇ ਅੱਗੇ ਖਲੋਤੇ ਗਾਣਾ, ਉਹਨਾਂ ਆਵਾਜ਼ ਦੀ ਰਹੀ ਮਾਸ਼ਾ ਫੜ ਲਈ ਕਿ ਨਾ ਜਾਣਦਾ ਹੀ। ਉਹ ਤੁਹਾਡੀ ਹੈਲਪ ਤੇ ਆਏ? ਹਾਂ। ਅੱਛਾ, ਆਂਦਾ ਕਿ ਨਾ ਜਾਣਦਾ ਹੀ ਇਹਨਾਂ ਨੂੰ। ਬਾਬੇ ਮੈਂ ਉਹਨਾਂ ਨੂੰ ਛਾਲ ਮਾਰੀ, ਜਿਹੜੇ ਵਹਿਣੀ ਟੱਪੇ ਤੇ ਨੱਸ ਗਏ ਸਾਰੇ। ਆਂਦਾ ਮੋੜਿਆ ਨਿਸ਼ਾਨਾ ਹੀ ਮਾਰਨਾ ਨੇ। ਅੱਛਾ ਅੱਛਾ, ਇਹੋ ਜਿਹਾ ਹਿਸਾਬ ਹੋ ਜਾਂਦਾ ਸੀ। ਜਿਹਨੇ ਤੁਹਾਡੀ ਫੇਵਰ ਵਿੱਚ ਆਏ ਉਹ? ਹਾਂਜੀ, ਫੇਵਰ ਡੱਕ ਲੈਂਦੇ, ਜੇ ਸਮਝਦਾਰ ਬੰਦੇ ਉਹ ਡੱਕ ਲੈਂਦੇ ਹੁੰਦੇ। ਤੇ ਉਹ ਸਮਝਦਾਰ ਹੀ ਦਮੂ ਜਿਹੜਾ ਸੀ, ਸਿਆਣਾ ਬੰਦਾ, ਬੰਦਿਆਂ 'ਚ ਬਹਿਣ ਵਾਲਾ ਸੀ। ਪੁੱਤਰ ਵੀ ਉਹਦੇ ਤਗੜੇ ਸੀ। ਸਹੀ, ਇਹ ਵੀ ਤਗੜੇ। ਤੇ ਜ਼ਮੀਨ ਆਪਣੀ ਸੀ ਕਿ ਕਿਸੇ ਦੀ ਬੰਦੇ? ਨਹੀਂ, ਅਸੀਂ ਜ਼ਮੀਨ ਕਿਸੇ ਦੀ ਬੰਦੇ, ਉਹਨਾਂ ਦੀ। ਕਿਹਦੀ ਬੰਦੇ ਸੀ ਭਲਾ? ਅਸੀਂ ਜ਼ਮੀਨ ਬੰਦੇ ਸੀ ਹਿੰਦੂਆਂ ਦੀ ਬੰਦੇ ਹੋਣੇ ਨਾ। ਹਿੰਦੂਆਂ ਦੀ। ਇੱਕ ਪੁੰਨੂ ਲੰਬੜ ਦੀ ਬੰਦੇ ਸੀ। ਪੁੰਨੂ ਲੰਬੜਦਾਰ ਸੀ? ਹਾਂ, ਪੁੰਨੂ ਇੱਕ ਨੰਬਰਦਾਰ ਉਹ ਸੀ ਪਿੰਡ ਦਾ। ਅੱਛਾ, ਉਹਦੀ ਪਹਿਲੀ ਬੰਦੇ? ਉਹਦੀ ਪਹਿਲੀ ਬੰਦੇ। ਚਾਚਾ ਹਿੰਦੂ ਖੱਤਰੀ? ਨਹੀਂ, ਖੱਤਰੀ ਹੋਣੇ ਹਿੰਦੂ ਮੋਣੇ, ਖੱਤਰੀ ਵੀ ਬਾਹਮਣ ਹੁੰਦੇ ਸੀ। ਇਹ ਨਹੀਂ ਖੱਤਰੀ, ਸਿਰਫ ਹਿੰਦੂ ਸੀ। ਮਨਹਾਸ ਇਹਨਾਂ ਦਾ, ਇਹਨੇ ਜਾਤੇ ਮਨਹਾਸ। ਅੱਛਾ ਅੱਛਾ, ਹਾਂ, ਮਨਹਾਸ ਜਾਤ ਦੇ ਹਾਂ ਸਾਰੇ ਹਿੰਦੂ ਸਾਰੇ ਮਨਹਾਸ, ਤਾਂ ਹੀ ਪਿੰਡੀ ਮਨਹਾਸਾਂ ਕਹਿੰਦੇ ਹਨ। ਹਾਂਜੀ ਹਾਂ। ਅੱਛਾ ਅੱਛਾ ਅੱਛਾ, ਜ਼ਮੀਨਾਂ ਇਹਨਾਂ ਦੀਆਂ ਹਿੰਦੂਆਂ ਦੀਆਂ ਹੀ। ਅੱਛਾ, ਉਹ ਖੱਤਰੀਆਂ ਖੁੱਤਰੀਆਂ ਜ਼ਮੀਨਾਂ ਕੋਈ ਨਹੀਂ, ਉਹ ਖੱਤਰੀਆਂ ਦੀ ਗਾਲਾਂ ਹੁੰਦੀਆਂ। ਸਹੀ। ਤੇ ਉੱਥੇ ਹੀ ਰਹਿੰਦੇ ਸੀ ਅਸੀਂ। ਤੂੰ ਦੱਸੀ ਨਾ ਗੱਲ ਵੀ ਉਹਦਾ ਫਾਇਦਾ ਗੱਲ ਹੋ ਗਈ, ਲੜਾਈ ਹਟਾਤੀ ਉਹਨਾਂ। ਅੱਛਾ, ਪਹਿਲੇ ਤੁਸੀਂ ਇਹਨਾਂ ਦੇ ਬੰਦੇ ਸਵੇਰੇ? ਉਹਨਾਂ ਦੀ ਬੰਦੇ ਸੀ। ਤੇ ਹਿੱਸੇ ਤੇ ਬੰਦੇ ਭਲਾ? ਹਿੱਸੇ ਠੇਕੇ ਤੇ? ਅੱਜ ਤੇ ਕੋਈ ਠੇਕੇ ਤੇ। ਅੱਛਾ ਅੱਛਾ, ਕਿਉਂਕਿ ਜਿਹੜੇ ਨਹੀਂ ਮਨਜ਼ੂਰ ਉਹ ਠੇਕੇ ਤੇ ਦੇ ਦਿੰਦਾ ਸੀ। ਅੱਛਾ, ਨਹੀਂ ਤੇ ਅੱਜ ਤੇ ਹੀ ਬੰਦੇ ਸੀ। ਤੁਹਾਡੇ ਗੁਆਂਢੀ ਕਿਹੜੇ ਹਿੰਦੂ ਦਾ ਘਰ ਸੀ? ਗੁਆਂਢੀ ਲਾਗੇ? ਸਾਡੇ ਲਾਗੇ ਸੰਤਾ। ਸੰਤਾ?
ਹਾਂ ਮਨਾਸ। ਸੰਤਾ ਮਨਾਸ ਅੱਛਾ ਕਿਸੇ ਨਹੀਂ ਮਤਲਬ ਯਾਦ ਰਿਹਾ। ਹਾਂਜੀ। ਤੇ ਸਾਡੇ ਗੁਆਂਢੀ ਇਹ ਗੁਆਂਢੀ ਹੈ ਬਿਲਕੁਲ ਤੁਹਾਡੇ? ਬਿਲਕੁਲ ਗੁਆਂਢੀ ਸੀ। ਅੱਛਾ ਅੱਛਾ ਸਹੀ ਹੈ। ਸਾਰਿਆਂ ਦੇ ਨਾਂ ਯਾਦ ਹੈ। ਹੁਣ ਮੇਰਾ ਦਿਨ ਦੱਸਿਆ ਨਹੀਂ ਠੀਕ ਰਹਿ ਗਿਆ। ਹਾਂਜੀ ਹਾਂਜੀ ਨਹੀਂ ਨਾਲੇ ਵਕਤ ਵੀ ਬੜਾ ਹੋ ਗਿਆ ਨਾ, ਟਾਈਮ ਬੜਾ। ਹਾਂਜੀ ਫਿਰ ਜੀ ਉਹ ਨਿਕਲੇ ਕਿਵੇਂ? ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਪਿੰਡ ਵਿੱਚ ਜਦੋਂ ਉਧਰ ਗਏ ਨੇ? ਨੁਕਸਾਨ ਤੋਂ ਬਚ ਗਏ। ਹੋਣ ਲੱਗਾ ਸੀ। ਅੱਛਾ ਹੋਣ ਲੱਗੀ ਸੀ ਲੜਾਈ? ਹਾਂ ਲੜਾਈ ਹੋਣ ਲੱਗੀ। ਅੱਛਾ ਫਿਰ ਇਹੋ ਜਿਹੜਾ ਸੰਤਾ ਸੀ ਨਾ, ਜਿੱਦਾਂ ਦੱਸਣਾ ਸਾਡਾ ਗੁਆਂਢੀ। ਅੱਛਾ ਸੰਤਾ ਇਹ ਆਖਣ ਲੱਗਾ ਕਿ ਸਾਡੇ ਬੰਦੇ ਉਧਰ ਨੂੰ ਜਿਹੜੇ ਆ ਰਹੇ ਨੇ ਤੇ ਮੁਸਲਮਾਨਾਂ ਨੂੰ ਕੱਟਣ ਵੱਢਣ ਦੇ ਰਹਾ। ਬਿਰਾਜ ਮੁਸਲਮਾਨ ਮੁਸਲਮਾਨਾਂ ਨੂੰ ਵੱਢਦੇ, ਉਹਨਾਂ ਨੂੰ ਵੱਢਦੇ। ਅਸੀਂ ਵੀ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ। ਉਹ ਹਿੰਦੂ ਕਹਿਣ ਲੱਗਾ? ਹਾਂ ਸੰਤਾ ਆਖਣ ਲੱਗਾ ਅਸੀਂ ਵੀ ਇਹਨਾਂ ਨੂੰ ਵੱਢਣੇ, ਇਹ ਵੱਢ ਕੇ ਜਾਣਾ ਸੀ। ਅੱਛਾ ਵੀ ਪਿੰਡ ਵਾਲਿਆਂ ਨੂੰ ਵੱਢਣਾ? ਪਿੰਡ ਵਾਲੇ ਮੁਸਲਮਾਨਾਂ ਨੂੰ ਵੱਢ ਕੇ ਜਾਣਾ। ਅੱਛਾ ਫਿਰ ਇਹ ਗੱਲ ਹੋਈ ਮੁਸਲਮਾਨਾਂ ਦੇ ਵੀ ਹਥਿਆਰ ਬਣਾਏ ਸੀ ਇੱਕੋ ਦੁਕਾਨ ਤੋਂ। ਅੱਛਾ ਅੱਛਾ ਉਹ ਸੁਨਾਵਲਾ ਸੀ ਦੁਕਾਨ ਦੇ, ਛਬੀਆਂ ਤਲਵਾਰਾਂ ਬਣਾਉਂਦਾ ਰਿਹਾ। ਉਹ ਮੁਸਲਮਾਨ ਸੀ? ਮੁਸਲਮਾਨ ਲੋਹਾਰ ਸੀ? ਲੋਹਾਰ। ਅੱਛਾ ਉਹ ਬਣਾਉਂਦਾ ਸੀ? ਉਹ ਸੀ ਨੱਥੂ ਕੋਟ ਕਟਾਰੀਆਂ ਦਾ। ਅੱਛਾ ਅੱਛਾ ਸਾਡੇ ਲਾਗੇ ਪਿੰਡ ਸੀ ਨੱਥੂ ਕੋਟ ਕਟਾਰੀਆਂ? ਹਾਂ ਅੱਛਾ ਉੱਥੋਂ ਦਾ ਲੋਹਾਰ? ਹਾਂ ਇਹ ਦੋ ਬਸਾ ਮੈਨੂੰ ਨੱਥੂ ਕੋਟ ਕੇ ਪਿੰਡ ਦੇ ਇੱਕ ਕਟਾਰੀਆਂ ਇਕੱਠੇ ਲੱਗ ਲੱਗ। ਅੱਛਾ ਲੱਗ ਕਟਾਰੀਆਂ ਦਾ ਸੀ ਉਹ? ਅੱਛਾ ਅੱਛਾ ਉਹਨੇ ਹਥਿਆਰ ਬਣਾ ਦਿੱਤੇ ਮੁਸਲਮਾਨ? ਉਹ ਬਣਾਉਂਦਾ ਹੈ। ਫਿਰ ਹਿੰਦੂ ਵਿੱਚ ਆਖਣ ਲੱਗੇ ਪਏ ਨਹੀਂ ਇੱਥੇ ਹਿੰਦੂਆਂ ਦੇ ਹੀ ਬਣਨੇ ਨੇ। ਅੱਛਾ ਮੁਸਲਮਾਨਾਂ ਦੇ ਨਹੀਂ। ਉਹ ਜਿਹੜਾ ਹੈ ਨਾ ਮਿਸਤਰੀ ਆਂਦਾ ਭਾਈ ਮੈਂ ਇੱਥੇ ਸੇਵ ਕੀਤੀ ਹੈ ਤੁਹਾਡੇ ਆ ਕੇ, ਮੇਰਾ ਪਿੰਡ ਕਟਾਰੀਆਂ, ਮੈਂ ਇੱਥੇ ਆ ਕੇ ਤੁਹਾਡਾ ਕੰਮ ਕਰਨਾ ਤੇ ਤੁਹਾਡੇ ਕੋਲ ਮਿਹਨਤ ਲੈਣਾ ਆਪਣੀ। ਤੇ ਜੇ ਮੁਸਲਮਾਨਾਂ ਦੇ ਨਹੀਂ ਨਾ ਬਣਨੇ ਤੁਹਾਡੇ ਵੀ ਨਹੀਂ ਬਣਨੇ, ਹਿੰਦੂਆਂ ਦੇ ਵੀ ਨਹੀਂ ਬਣਨੇ। ਅੱਛਾ ਮੈਂ ਆਪਣੇ ਪਿੰਡ ਟੁੱਟ ਜਾਣਾ। ਫਿਰ ਉਹਨਾਂ ਨੂੰ ਚੁੱਪ ਕਰਨਾ ਪਿਆ। ਫਿਰ ਮੁਸਲਮਾਨਾਂ ਦੇ ਵੀ ਹਿੰਦੂਆਂ ਦੇ ਵੀ ਬਣੇ ਹਥਿਆਰ ਉਹਨੇ ਬਣਾਏ। ਅੱਛਾ ਉਹਦਾ ਪਿਓ ਵੀ ਨਾਲ ਹੀ, ਉਹਦਾ ਨਾਮ ਨਿਕਲ ਗਿਆ। ਉਹ ਵੀ ਬਣਾਉਂਦਾ ਸੀ ਨਾਲ? ਸਾਖ ਵੀ ਪੁੱਤਰ ਦੋਵੇਂ ਬਣਾਉਂਦੇ? ਨਹੀਂ ਪਿਓ ਵੀ ਮਰ ਜਾਂਗਾ ਕਰਦਾ ਸੀ, ਭਰਾ ਉਹਦਾ ਜਿਹੜਾ ਸਾਖ ਜਿਹੜਾ ਸੀ ਨਾ ਉਹ ਕਰਦਾ ਸੀ। ਅੱਛਾ ਉਹ ਬਣਾਉਂਦਾ ਸੀ ਨਾਲ। ਛਬੀਆਂ ਤਲਵਾਰਾਂ ਸਭ ਕੁਝ ਬਣ ਗਏ ਸਾਰਿਆਂ ਦੇ। ਉਹ ਜਿਸ ਇਹਨੇ ਆਖਿਆ ਨੇ ਵੱਢ ਕੇ ਜਾਣਾ, ਉਹ ਫਿਰ ਆਪਾਂ ਬੜੇ ਹਥਿਆਰ ਲੈ ਗਿਆ, ਆਮੋ ਸਾਹਮਣੇ ਹੋ ਗਏ। ਮੁਸਲਮਾਨ ਵੀ ਤੇ ਹਿੰਦੂ ਵੀ ਸਾਹਮਣੋਂ ਸਾਹਮਣੇ ਲੜਨ ਵਾਸਤੇ ਮਰਨ ਤੇ ਆ ਗਏ। ਹਾਂ ਅੱਛਾ ਕਿ ਗੁਰਵੰਤਾ ਭਾਰੂ ਸੀ। ਗੁਰਵੰਤਾ ਗੁਰਾਂ ਦਿੱਤਾ ਹਿੰਦੂ ਜਿਸ ਨੇ ਮਤਲਬ ਅਸੀਂ ਸਾਈਂ ਦਿੱਤਾ, ਪੀਰਾਂ ਦਿੱਤਾ, ਇਹੋ ਜਿਹਾ ਨਾਮ ਰੱਖਿਆ। ਨਾਂ ਸੀ ਹਿੰਦੂ ਸੀ ਨਾ? ਉਹਨਾਂ ਨੇ ਗੁਰਾਂ ਦਿੱਤਾ ਭਾਰੂ, ਭਾਰੂ ਆਖਦੇ ਨੇ ਭਾਰੀ ਉਹਨੂੰ ਆਉਂਦੇ। ਉਹਨੂੰ ਪਤਾ ਲੱਗਾ, ਉਹ ਭਜਾ ਆ ਕੇ ਤੇ ਉਹਨੇ ਉਹਨੂੰ ਲਾਨ ਤਾਨ ਕੀਤੀ ਸੰਤੇ ਨੂੰ। ਅੱਛਾ ਆਖਣ ਲੋ ਇੰਨਾ ਚਿਰ ਪਿਆਰ ਨਾਲ ਰਹਿੰਦੇ ਹੋ ਗਿਆ ਤੁਹਾਨੂੰ, ਹੁਣ ਕੀ ਹੋ ਗਿਆ? ਅੱਖਾਂ ਬਦਲ ਗਈਆਂ ਇੱਕਦਮ। ਤੇ ਹੁਣ ਤੁਸੀਂ ਜਿਹੜਾ ਆਖੋ ਨਾ ਵੀ ਹੁਣ ਵੱਢ ਕੇ ਜਾਣੇ ਹਨ, ਤੁਹਾਡਾ ਇੱਕ ਬੱਚਾ ਨਹੀਂ ਜਾ ਸਕਦਾ। ਤੇ ਪਿੰਡ ਤੇ ਰਾਹ ਦੇ ਵਿੱਚ ਮੈਂਗੜੀ ਨੋਟਕੋਟ ਫਲਾਣਾ ਪਿੰਡ ਜਿੱਦਾਂ ਦੀ ਜਾਣੇ ਸਾਰੇ ਪਿੰਡ ਦੇ ਮੁਸਲਮਾਨਾਂ ਦੇ ਨੇ। ਤੇ ਇਹ ਪਿੰਡ ਪਿੰਡੀ ਹੈ, ਇੱਥੋਂ ਵੀ ਕਿਸੇ ਨਿਕਲੇਗਾ ਤੇ ਇਹ ਕਦੋਂ ਘੱਟ ਨੇ ਤੁਹਾਡੇ ਨੂੰ ਹਥਿਆਰ ਉਹਨਾਂ ਕੋਲ ਵੀ ਹੈ। ਫਿਰ ਹੁਣ ਲਾਨ ਤਾਨ ਕੀਤੀ ਤੇ ਬੰਦਿਆਂ ਨੂੰ ਸਿੱਧਿਆਂ ਨੇ ਕਿਹਾ ਆਖਣ ਨਾ ਭਾਈ ਲੜਨਾ ਨਹੀਂ, ਸਗੋਂ ਇਸ ਤਰ੍ਹਾਂ ਕਰੋ ਵੀ ਤੁਹਾਨੂੰ ਮਤਲਬ ਤੋੜ ਕੇ ਆਉਣ। ਉਹ ਫਿਰ ਇਹਨਾਂ ਨੂੰ ਆਪਣੇ ਜੀ ਲੈ ਗਏ ਨੇ। ਛੋਟਾ ਹੋ ਗਿਆ ਉੱਥੇ, ਫਿਰ ਨਹੀਂ ਹੋਇਆ ਨੁਕਸਾਨ? ਨੁਕਸਾਨ ਤੋਂ ਬਚ ਗਏ। ਉਹਨੇ ਪਿੱਛੇ ਕਰਾਤੇ ਆਪਣਿਆਂ ਨੂੰ, ਹਿੰਦੂਆਂ ਨੂੰ ਵੀ ਕਿਹਾ ਦੇਣਾ ਜਾਣ ਦੋ। ਇੱਕ ਥਾਂ ਤੇ ਰਹਿੰਦੇ ਪਿਆਰ ਮੁਹੱਬਤ ਨਾਲ, ਝਗੜਾ ਨਹੀਂ ਹੋਇਆ ਫਿਰ। ਅੱਛਾ ਝਗੜਾ ਨਹੀਂ ਹੋਇਆ। ਬਾਅਦ ਚ ਇੱਕ ਹਿੰਦੂ ਸੀ, ਉਹ ਸਾਡੇ ਘਰ ਆ, ਇੱਕ ਵੱਡੀ ਸਾਰੀ ਚਾਟੀ ਘਿਓ ਦੀ ਫੜੀ। ਅੱਛਾ ਘਰ ਆ ਕੇ ਮੇਰੇ ਪਿਓ ਨੂੰ ਆਖਣ ਘਿਓ ਖਾ ਲਿਓ। ਅੱਛਾ ਤੁਹਾਨੂੰ ਦੇਤਾ ਉਂਝ ਦੇਣਾ ਵੀ ਤੁਸੀਂ ਰੱਖ? ਆਹੋ ਇਹ ਰੱਖ ਲਓ ਯਾਰ, 10-12 ਕਿਲੋ ਘਿਓ। ਅੱਛਾ ਅੱਛਾ ਚਾਟੀ ਭਰੀ? ਆਹ ਚਾਟੀ ਭਰੀ ਖਲੋ ਸਾਡੇ ਘਰ ਛੱਡ ਗਿਆ। ਅੱਛਾ ਤੇ ਖਾ ਲਿਓ। ਅੱਛਾ ਕਿਹੜਾ ਸੀ ਹਿੰਦੂ ਜਿਹੜਾ ਦੇ ਗਿਆ ਘਿਓ, ਪਤਾ? ਉਹਦਾ ਨਾਂ ਨਹੀਂ ਪਤਾ। ਪਿੰਡ ਦਾ ਸੀ ਆਪਣਾ, ਗੁਆਂਢੀ ਗੁਆਂਢੀ ਸੀ? ਪਿੰਡ ਦਾ ਸੀ। ਉਹਦਾ ਨਾਂ ਦਾ ਨਹੀਂ ਮੈਨੂੰ ਪਤਾ। ਅੱਛਾ ਅੱਛਾ ਰੱਖ ਲਿਆ ਫਿਰ? ਰੱਖ ਲਿਆ। ਅੱਛਾ ਸਰ ਸੂਗੋ ਛੱਡੇ ਗਿਆ? ਨਹੀਂ ਬਾਅਦ ਇਸਤੇਮਾਲ ਕੀਤਾ ਕਿ ਛੋੜ ਦਿਆ ਘਿਓ ਫਿਰ ਕਰ ਲਿਆ?
ਨਹੀਂ ਛੁੱਟਣਾ ਕਿ ਖਾਦਾ ਅਸੀਂ ਖਾਦਾ ਉਹ ਕਿ ਹੋ ਗਏ। ਅੱਛਾ ਅੱਛਾ। ਨਾਲੇ ਇੱਕ ਗੱਲ ਹੋਰ ਸੀ, ਹਾਂ ਉਹ ਸਾਡੇ ਕੋਲ ਛੂਤ ਕਰਦੇ ਸੀ ਤੇ ਅਸੀਂ ਤੇ ਉਹਨਾਂ ਦਾ ਜਾਗ ਵੀ ਖਾ ਲੈਂਦੇ ਰਹੇ ਜਿਹੜੇ ਉਹ ਕਰਦੇ ਸੀ ਜਿਹਦੇ ਮੰਦਿਰਾਂ ਦੇ ਵਿੱਚ। ਉਹ ਚੀਜ਼ਾਂ ਜਿਹੜਾ ਪ੍ਰਸ਼ਾਦ ਪਿਛੋਂ ਬਣਦੇ ਆ ਪ੍ਰਸ਼ਾਦਾ, ਆਹੋ ਜਿਹੜਾ ਛਕ ਜਾਂਦੇ ਹੋ। ਅਸੀਂ ਉਹ ਵੀ ਖਾ ਜਾਂਦੇ ਰਹੇ ਉਹਦਾ। ਅੱਛਾ। ਜਿਹੜਾ ਪਤਲਾਂ ਬਣਾਈਆਂ ਹੁੰਦੀਆਂ ਸੀ। ਤੇ ਤੁਹਾਡੇ ਤੋਂ ਛੂਤ ਕਰਦੇ ਨਹੀਂ ਹਾਂ ਖਾਂਦੇ? ਸਾਡੇ ਕੋਲ ਪਰਛਾਵੇਂ ਵੀ ਛੂਤ ਕਰਦੇ। ਅੱਛਾ ਅੱਛਾ। ਅੱਛਾ ਸਾਹਿਬ ਸੀ ਥੜਿਆਂ ਦੇ ਚੜ ਜਾਂਦੇ ਹਾਂ ਤੇ ਉਹ ਬਾਅਦ ਧੋਂਦੇ ਹਾਂ। ਹਾਂ ਜੀ ਪੋਚਾ ਮਾਰਦੇ ਆ ਗਾਂ ਦਾ। ਉਹਦੇ ਘਰ ਚੱਲ ਜਾਣਾ ਨਾ। ਹਾਂ ਚੌਂਤਰਾ ਜਿੱਥੇ ਰੋਟੀ ਪਕਾਉਂਦੇ ਨਾ ਚੌਂਤਰਾ ਕਹਿੰਦੇ, ਉੱਥੇ ਕਿ ਚਲੇ ਗਏ ਲਓ ਜੀ ਸੋਈ ਛੋੜਿਆ ਅੱਛਾ ਡੋਗਰੀ ਜ਼ਬਾਨ ਸੀ ਨਾ। ਹਾਂ ਹਾਂ। ਤੇ ਆਟਾ ਵੀ ਲਈ ਜਾਓ ਘਰ ਪਕਾ ਲਿਓ ਖਾ ਲਿਓ। ਅੱਛਾ ਉਹਨੇ ਚੁੱਕੋ ਇਹਨੂੰ ਲੈ ਜਾਓ ਸਾਰਾ ਆਟਾ ਵੀ ਚੁੱਕੋ ਜੜਿਆ ਚੜ ਕੇ ਤੇ ਲੈ ਜਾਓ। ਅਸੀਂ ਨਹੀਂ। ਹਾਂਜੀ ਹਾਂ। ਅੱਛਾ ਉਹਨਾਂ ਫਿਰ ਉੱਥੇ ਗਾਂ ਦਾ ਗੋਹਾ ਫੇਰਨਾ ਤੇ ਭਾਗ ਹੋ ਜਾਣਾ। ਅੱਛਾ ਜਿਹਨੂੰ ਆਪਣੀ ਗਊ ਮਾਤਾ ਦਾ ਉਹ ਜਿਹੜਾ ਹੈ ਉਹ ਸਾਫ਼ ਕਰਨਾ ਉਹਦੇ ਨਾਲ ਸਾਫ਼ ਕਰ ਦਿੰਦੇ ਹਨਾ। ਉਹ ਗੋਬਰ ਜਿਹਨੂੰ ਗੋਇਆ ਕਹਿੰਦੇ ਗੋਬਰ ਮਿੱਟੀ ਰਲਾ ਕੇ ਨਾ ਉਹਦੇ ਨਾਲ ਪਾਕ ਕਰਦੇ ਉਹ। ਆਹਾ ਅੱਛਾ ਅੱਛਾ। ਉਹ ਇਸ ਤਰ੍ਹਾਂ ਫੇਰ ਲੈਂਦੇ ਜਿਹੜਾ ਪਲਸਤਰ ਕਰੀਦਾ ਉਹ ਫੇਰ ਲੈਣਾ ਠੀਕ ਹੋ ਜਾਣਾ। ਬਾਣੇ ਕੋਈ ਵੀ ਗੱਲ ਤੋਂ ਝਗੜਾ ਨਹੀਂ ਸੀ ਹੁੰਦਾ। ਰਹਿੰਦੇ ਸੀ 147 ਦੇ ਪਹਿਲਾਂ? ਨਹੀਂ ਅਸੀਂ ਰਹੇ ਹਾਂ ਝਗੜਾ ਇੱਕ ਵਾਰੀ ਸਾਡੇ ਪਿੰਡ ਦੇ ਸਾਰੇ ਬੰਦੇ ਬਚ ਗਏ। ਇੱਕ ਬੰਦਾ ਉਹ ਜਿਹੜਾ ਸੀ ਵੱਢਿਆ ਗਿਆ ਜਦੋਂ ਗਏ ਨੇ ਹਿੰਦੂ। ਜਦੋਂ ਗਏ ਇੱਕ ਵੜੀਚਾ ਸੀ? ਹਿੰਦੂ ਵੜੀਚਾ ਸੀ ਕੋਈ? ਹਿੰਦੂ। ਅੱਛਾ ਹਿੰਦੂ ਸੀ। ਉਹਦਾ ਨਾਂ ਸੀ ਪਤਾ ਨਹੀਂ ਉਹਦਾ ਨਾਮ ਗਣਾ ਦਿੱਤਾ ਸੀ ਡਾਚੀ ਵਾਲਾ। ਡਾਚੀ ਵਾਲਾ ਕਰਕੇ ਕਹਿੰਦੇ? ਹਾਂ ਡਾਚੀ ਰੱਖੀ ਸੀ ਉਹਨੇ? ਆਹਾ ਊਂਠ ਰੱਖੇ ਹੋਏ ਸਨ। ਡਾਚੀ ਇੱਕ ਰੱਖੀ ਤੇ ਉਹ ਫਿਰ ਜਦੋਂ ਗਿਆ ਨਾ। ਅੱਛਾ। ਆਪਣਾ ਜਿਹੜਾ ਪਿੰਡ ਦਾ ਸਾਰੇ ਕਾਬਲ ਇਕੱਠਾ ਇੱਕ ਪਾਸੇ ਚੱਲ ਗਿਆ ਨਾ। ਅੱਛਾ। ਰਾਜਾ ਇਹ ਕੀਤਾ ਰਹਿ ਗਿਆ ਪਿੱਛੇ। ਇਹ ਫਿਰ ਜਿਹੜਾ ਦਰਿਆ ਵਹੀਦਾ ਚਲਾ ਰਹਿ ਗਿਆ ਪਿੰਡ ਚ ਡਾਚੀ ਵਾਲਾ? ਨਹੀਂ ਜਾਣਾ ਸੀ, ਇਹ ਵੀ ਨਹੀਂ ਜਾਣਾ ਸੀ। ਪਿੱਛੇ ਜਿਹੜੇ ਤਿਆਰ ਹੁੰਦੇ ਪਿੱਛੇ ਰਹਿ ਗਿਆ। ਤਿਆਰੀ ਪਿੱਛੇ ਰਹਿ ਗਿਆ ਡਾਚੀ ਵਾਲਾ ਹਿੰਦੂ ਜਿਹੜਾ। ਅੱਛਾ ਅੱਛਾ। ਉਹ ਕੱਲਾ ਸੀ। ਫਿਰ ਕੱਲਾ ਮਗਰ ਤੁਰ ਪਿਆ ਤੇ ਉਹ ਗਿਆ ਜਿਹੜੀ ਵਹੀ ਤੁਹਾਨੂੰ ਦੱਸਿਆ ਲੈ ਮੈਨੂੰ ਨੁਕਸਾਨ ਕਰਦੀ ਪਾਣੀ। ਉਹ ਜੇ ਬੰਨ ਨਹੀਂ ਮੰਨਿਆ ਉਹ ਬੰਨ ਦੇ ਉੱਤੋਂ ਨਹੀਂ ਗਿਆ ਨਾ। ਅੱਛਾ ਅੱਛਾ। ਅੱਗੇ ਜਾਂਦੇ ਜੋ ਸਾਡੇ ਝਗੜਾ ਪਿੰਡ ਸੀ ਛੋਟਾ ਜਿਹਾ, ਉੱਥੋਂ ਦੇ ਜਲਾ ਸੀ ਮੁਸਲਮਾਨ। ਹਾਂ ਅੱਛਾ। ਉਹਨਾਂ ਨੂੰ ਵੱਢ ਛੜਿਆ ਤੇ ਲੋਟਾ ਲਿਆ। ਉਹਨੂੰ ਮਾਰ ਕੇ ਲੁੱਟ ਲੱਟ ਲਿਆ ਤੇ ਪਿਆ ਲਿਆ ਤੇ ਛੋੜ ਛੜਿਆ ਗਿਆ। ਅੱਛਾ। ਇੱਕ ਹਿੰਦੂ ਸੀ ਉਹਦਾ ਨਾਂ ਸੀ ਪਹਿਲਵਾਨ ਸੀ ਉਹ ਕੁਲਦਾ ਰਿਹਾ। ਅੱਛਾ ਪਹਿਲਵਾਨ ਸੀ ਉਹ? ਇੱਕ ਨਹੀਂ ਉਹ ਨਹੀਂ ਹਿੰਦੂ, ਇੱਕ ਹੋਰ ਸੀ ਪਹਿਲਵਾਨ। ਅੱਛਾ। ਲਛਮਣ ਲੱਛੋ ਨਾਂ ਸੀ ਉਹਦਾ। ਲੱਛੋ ਹਾਂ। ਉਹ ਬੇਉਲਾਦ ਸੀ ਉਹਦੇ ਕਹਿੰਦਾ ਇੱਕ ਪੁੱਤਰ ਸੀ। ਇੱਕ ਪੁੱਤਰ ਹੈ ਸੀ ਉਹਦਾ। ਅੱਛਾ। ਉਹਦਾ ਨਾਂ ਸੀ ਅੰਚਲ। ਬੱਚੇ ਦਾ ਨਾਂ ਸੀ ਅੰਚਲ। ਉਹ ਜਾਣ ਲੱਗਾ ਤੇ ਮੇਰੇ ਚਾਚਾ ਬੇਉਲਾਦ ਸੀ। ਅੱਛਾ। ਉਹ ਅੰਚਲ ਨੂੰ ਲਿਆਂਦਾ ਤੇ ਆ ਕੇ ਨਾ ਤੇ ਮੇਰੇ ਚਾਚੇ ਨੂੰ ਫੜਾ ਗਿਆ। ਸਾਦਕਾ ਅੰਚਲ ਨੂੰ ਰੱਖ ਲਿਆ। ਤੂੰ ਪੁੱਤ ਬਣਾ ਲਾ। ਪੁੱਤ ਬਣਾ ਕੇ ਰੱਖ ਲਾ। ਹਾਂ। ਅੱਛਾ। ਇਹਨੂੰ ਰੱਖ ਲੈ। ਅੱਛਾ। ਤੇ ਬਚ ਜਾਏਗਾ ਚਾਚਾ। ਹਾਂ ਯਾਨੀ ਉਹਨੇ ਡਰਦਿਆਂ ਦੇਤਾ ਆਪਣਾ ਪੁੱਤਰ ਬਣਾ ਲਓ, ਮਾਰਨਾ ਦੇਵੇ ਮੇਰੇ ਪੁੱਤਰ। ਚਲੋ ਮੁਸਲਮਾਨ ਹੋ ਜਾਏ ਤੁਹਾਡਾ ਪੁੱਤਰ ਬਣ ਜਾਏ ਬਚ ਜਾਏਗਾ ਨਾ। ਮੈਂ ਬਾਅਦ ਚ ਲੈ ਜਾਣਾ। ਅੱਛਾ ਅੱਛਾ। ਐ ਵੀ ਹੁੰਦਾ ਵੀ ਬਾਅਦ ਚ ਲੈ ਜਾਵਾਂਗੇ। ਅੱਛਾ ਫਿਰ ਅੱਗੇ ਉਹ ਆਂਦਾ ਵੀ ਸਾਦਕਾ ਇਹਨੂੰ ਰੱਖ ਲਿਆ। ਸਾਦਕ ਨਾਂ ਸੀ ਮੇਰੇ ਚਾਚੇ ਦਾ। ਚਾਚਾ ਸਕਾ? ਹਾਂ ਸਕਾ ਚਾਚਾ। ਅੱਛਾ। ਉਹ ਆਖਣਾ ਵਾ ਲਛਮਣਾ ਕਿੱਡਾ ਜਵਾਨ ਹੈ ਤੂੰ, ਘਬਰਾ ਗਿਆ, ਕੁਝ ਨਹੀਂ ਹੁੰਦਾ ਤੇਰੇ ਪੁੱਤਰ ਨੂੰ, ਇਹ ਸਾਡੀ ਜ਼ਿੰਮੇਵਾਰੀ ਹੈ ਤੇ ਇਹਨੂੰ ਲੈ ਜਾ ਉੱਥੇ ਜਾ ਕੇ ਰੋਣਾ ਤੂੰ। ਫਿਰ ਪਤਾ ਨਹੀਂ ਸਾਡਾ ਮਿਲਾਪ ਹੋਵੇ ਨਾ ਹੋਵੇ, ਤੂੰ ਰੋਣਾ ਉੱਥੇ ਜਾ ਕੇ ਤੇ ਇਹਨੂੰ ਲੈ ਜਾ ਤੇ ਕੁਝ ਨਹੀਂ ਹੁੰਦਾ। ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡਾ ਖਿਆਲ ਰੱਖਾਂਗੇ ਭਾਵੇਂ ਸਾਡਾ ਤੋਂ ਰੱਖੀਏ। ਅੱਛਾ ਅੱਛਾ। ਤੁਹਾਨੂੰ ਅੱਗੇ ਕਰਕੇ ਆਨੇ ਆ। ਅੱਛਾ। ਉਹ ਆਖਿਆ ਵੇਖਿਆ ਤੇ ਲਿਆ ਕੇ ਚਲੇ ਗਿਆ। ਤੇ ਉਹ ਜਿਹੜਾ ਸੀ ਡਾਚੀ ਵਾਲਾ ਉਹਦਾ ਮੈਨੂੰ ਪੱਕਾ ਨਾਂ ਨਹੀਂ ਪਤਾ ਗੁਰਾਂ ਦਾ ਕੀ ਨਾਂ ਉਹਦਾ। ਉਹ ਜਿਹੜਾ ਕਤਲ ਕੀਤਾ ਗਿਆ ਜਿਹੜਾ ਮਰਿਆ ਸੀ ਡਾਚੀ ਵਾਲਾ, ਉਹਦਾ ਮੈਨੂੰ ਸਹੀ ਨਾਂ ਦਾ ਨਹੀਂ ਮੈਨੂੰ ਭੁੱਲ ਆ। ਅੱਛਾ। ਪਤਾ ਨਹੀਂ ਨਾ, ਚਲੋ ਕੋਈ ਨਹੀਂ, ਭੁੱਲ ਗਿਆ ਮੈਨੂੰ।
ਜਾਨੀ ਖੈਰ ਖਰੀਅਤ ਨਾਲ ਸਾਡਾ ਪਿੰਡ ਸਾਰਾ ਚਲ ਗਿਆ। ਇੱਕ ਮਾਂ ਉਹਨਾਂ ਦੀ ਵਡੇਰੀ ਸੀ, ਉਹ ਰਹਿ ਗਈ ਇੱਥੇ, ਪੁੰਨੂ ਸਰਦਾਰ। ਉਹਦੀ ਮਾਂ ਸੀ। ਅੱਛਾ। ਉਹ ਇੱਥੇ ਰਹਿ ਗਈ ਕਿ ਵਡੇਰੀ ਸੀ, ਨਹੀਂ ਸੀ ਤੁਰ ਸਕਦੀ, ਨਹੀਂ ਉਦੋਂ ਬੱਸਾਂ ਗੱਡੀਆਂ ਨਹੀਂ ਹੁੰਦੀਆਂ, ਕੋਈ ਸ਼ਾਇਦ ਨਹੀਂ ਤੇ ਚੁੱਕ ਕੇ ਖੜਨਾ ਸੀ ਨਾ। ਉਹ ਇੱਥੇ ਰਹਿ ਗਈ। ਅੱਛਾ। ਸਾਰੋਂ ਵਿਚਾਰੀ ਰੋਣਾ ਕਰਨਾ ਤੇ ਮੇਰਾ ਚਾਚਿਆਂ ਜਾਣਾ ਆਉਣਾ, ਚਾਚੀ ਫਿਕਰ ਨਾ ਕਰ, ਅਸੀਂ ਤੈਨੂੰ ਛੱਡ ਕੇ ਆਵਾਂਗੇ। ਅੱਛਾ। ਅਸੀਂ ਤੈਨੂੰ ਇੰਡੀਆ 'ਚ ਛੱਡ ਕੇ ਆਵਾਂਗੇ। ਤੇਰੇ ਪੁੱਤਰਾਂ ਨੂੰ ਛੱਡ ਕੇ ਆਵਾਂਗੇ? ਹਾਂ, ਉੱਥੇ ਛੱਡ ਕੇ ਆਵਾਂਗੇ। ਅੱਛਾ। ਤੇ ਫਿਕਰ ਨਾ ਕਰ ਤੂੰ, ਆਪਣੇ ਘਰ ਦੀ ਰੋਟੀ ਜਿਸ ਤਰ੍ਹਾਂ ਉਹ ਛੂਤ ਕਰ ਲਈ ਉਹਨੂੰ, ਨਹੀਂ ਫਿਰ ਕਿਸ ਤਰ੍ਹਾਂ ਕਰ ਲਈ, ਫਿਰ ਰੋਟੀ ਖਾ ਲੈਣੀ ਕਰ। ਇਹ ਹੁਣ ਇੱਥੇ ਰਹੀ ਸਾਡੇ ਕੋਲ। ਅੱਛਾ। ਬਾਅਦ ਜਿਹੜੇ ਥੋੜ੍ਹਾ ਜਿਹਾ ਅਮਨ ਚਾਨ ਹੋਇਆ ਨਾ, ਫਿਰ ਇਹਨਾਂ ਪਾਲਕੀ 'ਚ ਪਾ ਕੇ ਤੇ ਫਿਰ ਛੱਡ ਕੇ ਆਏ ਨੇ। ਉਹਨਾਂ ਨੂੰ ਜਾ ਕੇ ਤੇ ਉਹਨਾਂ ਚਿੱਠੀ ਅੱਗੋਂ ਦਿਹਾੜੀ ਵੀ ਫਲਾਣੇ ਪੱਤਨ ਤੇ ਅਸੀਂ ਆ ਰਹੇ ਹਾਂ ਜੀ, ਆਪਣੀ ਮਾਂ ਨੂੰ ਲੈ ਜਾਓ। ਫਲਾਣੇ ਦਿਨ ਅਸੀਂ ਆ ਰਹੇ ਹਾਂ, ਆਪਣੀ ਮਾਂ ਨੂੰ ਲੈ ਜਾਓ। ਆਪਣੀ ਮਾਂ ਨੂੰ ਚਾਚੇ ਜੀ ਆਪ ਉਹਨੂੰ ਉਹਦੇ ਵਿੱਚ ਪਾਲਕੀ 'ਚ ਆਪ ਪਾ ਕੇ ਚਾਰੇ ਜਣੇ ਲੈ ਕੇ ਗਏ ਨੇ। ਆਏ ਫਿਰ ਉਹ ਲੈਣ? ਉਹ ਆਏ, ਉਹ ਕਰਤੀ ਵੀ ਹਲੇ ਆਪਣੀ ਮਾਂ ਆਏ, ਉਹਨਾਂ ਨੇ ਹਾਲੇ ਕੀਤੀ। ਉਹ ਇੱਥੋਂ ਹੀ ਗੱਲ ਇੱਕ ਹੋਰ ਟੁਰਦੀ ਆ ਕਿ ਮੇਰੇ ਚਾਚਾ ਜਿਹੜਾ ਸੀ ਨਾ, ਫਰੋਜ਼ ਉਹਦਾ ਨਾਂ ਸੀ। ਅੱਛਾ। ਉਹਦੀ ਸ਼ਾਦੀ ਹੋਈ ਹੈ ਗਾਂਧੀ ਦਾ ਪਨਿਆੜ ਇੰਡੀਆ 'ਚ ਹਟਵਾ ਸਾਡੇ ਕੋਲ ਦੂਰ। ਅੱਛਾ। ਉੱਥੇ ਸ਼ਾਦੀ ਹੋਈ। ਜਿਸ ਉਹਦੀ ਸ਼ਾਦੀ ਹੋਈ ਨਾ, ਤੇ ਸ਼ਾਦੀ ਕਿਹਦੀ ਹੋਈ ਚਾਚਾ? ਚਾਚਾ ਮੇਰਾ ਸੀ ਫਰੋਜ਼ ਨਾਂ ਦਾ, ਉਹਦੀ ਸ਼ਾਦੀ ਉੱਥੇ ਹੋਈ? ਉੱਥੇ ਸ਼ਾਦੀ ਕੀਤੀ। ਅੱਛਾ। ਤੇ ਉਦੋਂ ਕੀਤਾ ਪਕੜ ਦਕੜ ਸ਼ੁਰੂ ਹੋ ਗਈ ਪਾਕਿਸਤਾਨ ਦਾ। ਰੌਲਾ ਬਣ ਗਿਆ ਉਸ ਦੌਰਾਨ। ਉਹ ਫਿਰ ਉੱਥੇ ਨਾ ਆਪਣੇ ਜਿਹੜੇ ਕਾਫਲੇ ਨਾਲ ਇੰਦਰ ਇੰਡੀਆ ਪਾਕਿਸਤਾਨ ਜਾਣਾ ਸੀ ਨਾ, ਉਹਦੇ ਸਹੁਰਿਆਂ ਨੇ ਉਹ ਆਏ ਉਹਨਾਂ ਦੇ ਨਾਲ ਦੋਵੇਂ ਜੀ, ਚਾਚਾ ਵੀ ਤੇ ਉਹਦੀ ਬੀਵੀ ਵੀ। ਅੱਛਾ ਅੱਛਾ। ਇਹ ਉਹਨਾਂ ਦੇ ਨਾਲ ਵਾਲੇ ਕਾਫਲੇ 'ਚ ਆ ਕੇ ਜਿਹੜੇ ਉਹਨਾਂ ਦੇ ਹਮਲੇ ਹੋਣ ਲੱਗ ਪਏ ਨੇ ਇੰਡੀਆ ਦੇ। ਇਹ ਫਿਰ ਕਿੱਦਾਂ ਉਹਨਾਂ ਨੂੰ ਵੀ ਨਿਖੜ ਗਏ। ਅੱਛਾ। ਉਹ ਪਤਾ ਨਹੀਂ ਸਹੁਰੇ ਇਹਨਾਂ ਦੇ ਕਿੱਧਰ ਗਏ ਤੇ ਕਿੱਧਰ ਹੱਲਿਆਂ ਦੇ ਵਿੱਚ ਰੁਲ ਗਏ। ਹਾਂਜੀ, ਹੱਲਿਆਂ ਦੇ ਵਿੱਚ ਰੁਲ ਗਏ। ਖਲਗੋ 'ਚ ਬੜੀ ਹੁੰਦੀ। ਚਾਚਾ ਮੇਰਾ ਜਿਹੜਾ ਸੀ ਨਾ, ਉਹਨੂੰ ਪਤਾ ਸੀ ਕਿ ਜਿਹੜੇ ਸਾਡੇ ਪਿੰਡ ਵਾਲੇ ਹਿੰਦੂ ਨੇ ਨਾ, ਉਹ ਇੰਡੀਆ 'ਚ ਰਹਿੰਦੇ ਨੇ। ਉਹਦਾ ਨਾਂ ਕੀ ਹੈ, ਉਹਨਾਂ ਦੇ ਪਿੰਡ ਦਾ ਨਾਂ ਪਿੰਡ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਉਹ ਪਿੰਡ ਦਾ ਨਾਂ। ਉਹ ਪਿੰਡ ਦਾ ਨਾਂ ਜੰਡੀ ਚੌਂਤਰਾ। ਜੰਡੀ ਚੌਂਤਰਾ? ਅੱਛਾ ਅੱਛਾ। ਉਹ ਮੇਰੇ ਚਾਚੇ ਨੂੰ ਪਤਾ ਬਈ ਉਹ ਜੰਡੀ ਚੌਂਤਰੇ ਜਾਂਦੇ ਨੇ, ਰਿਸ਼ਤੇਦਾਰੀ ਜ਼ਿਆਦਾ ਜੰਡੀ ਚੌਂਤਰੇ। ਅੱਛਾ ਅੱਛਾ ਅੱਛਾ। ਉਹਨੇ ਫਿਰ ਉੱਧਰ ਦਾ ਰੁਖ ਕਰ ਲਿਆ। ਉਹ ਸਿੱਧਾ ਕੀਤਾ ਜੰਡੀ ਚੌਂਤਰੇ ਪਹੁੰਚ ਗਿਆ ਆਪਣੀ ਬੀਬੀ ਦੇ ਨਾਲ। ਹਾਂ, ਬੀਬੀ ਨੂੰ ਲੈ ਕੇ ਨਾਲ। ਅੱਛਾ। ਉੱਥੇ ਚੱਲ ਗਿਆ ਜਿੱਥੇ ਕੋਈ ਹਿੰਦੂ। ਉਹ ਜਿਹੜਾ ਲక్ష్మణ ਸੀ, ਇਹ ਉਹਦੇ ਨਾਲ ਘੁਲਦਾ ਰਿਹਾ। ਤੁਹਾਡੇ ਉਸ ਚਾਚੇ ਨੇ ਘੁਲਦਾ ਹੁੰਦਾ ਸੀ? ਇਹ ਆਪਾਂ ਕੋਈ ਹੋਰ ਕਰਦਾ ਰਿਹਾ। ਅੱਛਾ ਅੱਛਾ। ਉਹ ਹਿੰਦੂ ਸੀ, ਮੁਸਲਮਾਨ। ਅੱਛਾ। ਉਹ ਜਿਹੜੇ ਉਹਨਾਂ ਦੇ ਸਾਹਮਣੇ ਹੋਇਆ ਤੇ ਉਹਨੂੰ ਬੜਾ ਚਾਅ ਚੜ ਗਿਆ, ਬੜੇ ਖੁਸ਼ ਹੋਏ। ਆਂਦਾ ਫਰੋਜ਼ ਕੋਈ ਫਿਕਰ ਨਾ ਕਰ, ਆਂਦਾ ਯਾਰ ਮੈਂ ਤੇ ਫਸ ਗਿਆ ਸੀ ਤੇ ਹੁਣ ਮੇਰਾ ਪਤਾ ਨਹੀਂ ਸਹੁਰੇ ਕਿੱਧਰ ਗਏ, ਤੇ ਮੈਂ ਮੈਨੂੰ ਪਤਾ ਸੀ ਪਿੰਡ ਦਾ ਨਾਂ ਯਾਦ ਸੀ ਤੇ ਮੈਂ ਇੱਥੇ ਬੈਠੇ ਉਦੋਂ। ਤੇ ਮੈਂ ਇੱਥੇ ਆ ਗਿਆ। ਆਂਦਾ ਕੋਈ ਨਹੀਂ ਗੱਲ ਰੱਖ ਲਿਆ। ਉੱਥੇ ਪਿੱਛੇ ਖਤ ਲਿਖ ਦਿੱਤਾ ਕਿ ਫਰੋਜ਼ ਤੇ ਉਹਦੀ ਬੀਵੀ ਸਾਡੇ ਕੋਲ ਪਹੁੰਚ ਗਈ ਹੈ। ਕੋਈ ਫਿਕਰ ਨਹੀਂ ਕਰਨਾ, ਜਿੱਦਣ ਸਾਡਾ ਮੌਕਾ ਮਿਲਿਆ ਨਾ ਤੇ ਅਸੀਂ ਨੂੰ ਹੋਏਗਾ ਤੇ ਅਸੀਂ ਛੱਡ ਜਾਂਦੇ, ਦਰਿਆ ਪਾਰ ਇੱਧਰ ਗਏ, ਬਾਰਡਰ ਕਰਾਸ ਕਰਾ ਚਲੋ। ਸਾਡੇ ਘਰ ਦੇ ਹੁਣ ਮਤਲਬ ਢੋਣਾ ਪਿਆ, ਫਿਕਰ ਹੋਈ ਪਤਾ ਨਹੀਂ ਵੜ ਛੜਿਆ ਹੋਣਾ ਕਿਤੇ ਮਰ ਗਏ ਨੇ ਕਿ ਬੱਚੇ ਚਿੱਠੀ ਆਉਣਾ ਸਾਡਾ ਹੌਸਲਾ ਰੱਖ ਲਓ। ਚੱਲ ਮਹਿਫੂਜ਼ ਜਗ੍ਹਾ ਤੇ। ਉਹ ਫਿਰ ਜਦੋਂ ਕੋਈ ਠੰਡ ਮੱਠ ਹੋ ਗਈ, ਉਹਨਾਂ ਆਖਿਆ ਵੀ ਜਿੰਨਾ ਜਾਣਾ ਜਾ ਸਕਦੇ ਹੋ, ਜਿਹੜੇ ਉੱਧਰੋਂ ਆਉਣੇ ਨੇ ਆ ਸਕਦੇ ਹੋ, ਕੋਈ ਟਾਈਮ ਦਿੱਤਾ ਇਹਨਾਂ। ਜਿਹੜੇ ਮੁਸਲਮਾਨ ਉੱਧਰੋਂ ਆਉਣਾ ਚਾਹੁੰਦੇ ਨੇ ਉਹ ਆ ਸਕਦੇ ਨੇ, ਜਿਹੜੇ ਇੱਧਰੋਂ ਹਿੰਦੂ ਜਾਣਾ ਚਾਹੁੰਦੇ ਉਹ ਜਾ ਸਕਦੇ। ਜਿਨ ਜਿਨ ਵੀ ਜਾਣਾ ਚੱਲ ਰਿਹਾ ਘੁੰਮ ਚਲੋ ਗੱਲ ਹੋਈ।
ਇਹ ਜੰਗ ਜਿਹੜੀ ਹੈ ਨਾ ਗੌਰਮੈਂਟ ਦੀ ਮਤਲਬ ਹਕੂਮਤਾਂ ਦੀ ਜੰਗ ਨਹੀਂ ਸੀ ਹੋਈ। ਇਹ ਜੰਗ ਸਾਡੀ ਆਪਸ 'ਚ ਹੀ ਹੋਈ ਸੀ। ਪੰਜਾਬ ਦੀ ਹੋਈ ਆਪਸ 'ਚ ਆਪੇ ਜੀ ਹਿੰਦੂਆਂ ਮੁਸਲਮਾਨਾਂ ਦੀ ਜੰਗ ਆਪੋ ਜੀ ਹੋਈ ਆ। ਉੱਥੋਂ ਦੇ ਮਤਲਬ ਕਾਜ਼ੀ ਮੁਹੰਮਦ ਅਲੀ ਜਿਨਾਹ ਸੀ ਤੇ ਇਹ ਸੀ ਤੇ ਉਧਰ ਜਿਹੜਾ ਸੀ ਗਾਂਧੀ ਪੰਡਿਤ ਜਵਾਹਰ ਲਾਲ ਗਾਂਧੀ। ਅੱਛਾ ਇਹਨਾਂ ਨੇ ਸੁਲ੍ਹਾ ਨਾਲ ਇਹ ਇਲਾਕੇ ਦੀ ਵੰਡਾਈ ਕਰਾਈ ਤੇ ਸੁਲ੍ਹਾ ਨਾਲ ਹੀ ਆਖਿਆ ਵੀ ਜਿੰਨਾ ਜਿੱਧਰ ਮੁਸਲਮਾਨ ਜ਼ਿਆਦਾ ਨੇ ਉਧਰ ਮੁਸਲਮਾਨਾਂ ਨੂੰ ਕਰ ਦਿੱਤਾ, ਜਿੱਧਰ ਹਿੰਦੂ ਜ਼ਿਆਦਾ ਉਧਰ ਹਿੰਦੂਆਂ ਕਰ ਦਿੱਤਾ। ਉਹਨਾਂ ਫਿਰ ਆ ਗਏ ਉਹ ਆ ਗਏ ਵੀ ਉਹਦੇ ਵਿੱਚ ਕਤਲ ਵੀ ਹੋ ਗਏ ਨੇ ਸਾਰੇ ਦੀ ਨਹੀਂ ਨਾ। ਨਹੀਂ ਉਹ ਜਿਹੜਾ ਤੁਹਾਡਾ ਚਾਚਾ ਤੇ ਉਹਦੀ ਘਰ ਵਾਲੀ ਜਿਹੜੇ ਉੱਥੇ ਉਹ ਫਿਰ ਆ ਗਏ ਸੀ ਸਹੀ ਪਹੁੰਚ ਗਏ। ਹਾਂ ਜਿਹੜੇ ਉਹਨੇ ਆਖਿਆ ਵੀ ਜਨ ਜਾਣਾ ਜਾ ਸਕਦੇ ਹੋ, ਜੇ ਨਾਣਾ ਜਾਵੇ ਉਹਦਾ ਟਾਈਮ ਦਿੱਤਾ। ਅੱਛਾ ਉਹ ਇਹ ਫਿਰ ਆ ਗਏ ਸੀ ਸਾਡੇ ਕੋਲ। ਇਹ ਫਿਰ ਹਾਂ ਬਾਅਦ ਚ ਫਿਰ ਪਿੰਡ ਦੇ ਉਹ ਬਾਅਦ ਚ ਨਹੀਂ ਆਏ ਹੁਣ ਹਿੰਦੂ ਦੁਬਾਰਾ ਇੱਧਰ ਬਾਅਦ ਸਾਡੇ ਪਿੰਡ ਦੇ ਲਾਗੇ ਕੋਈ ਹਿੰਦੂ ਨਹੀਂ ਆਇਆ। ਜਿਹੜੇ ਚਲੇ ਗਏ ਬਸ ਚਲੇ ਗਏ ਫਿਰ ਨਹੀਂ ਚਲੇ ਗਏ। ਚਲੋ ਠੀਕ ਹੈ, ਠੀਕ ਹੋ ਗਿਆ। ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਮਿਲਨੇ ਇੱਕ ਨਵੀਂ ਵੀਡੀਓ ਨਾਲ। ਤੱਕ ਮੈਨੂੰ ਤੇ ਅਕਰਮ ਸਾਹਿਬ ਦੀ ਇਜਾਜ਼ਤ। ਰੱਬ ਰੱਖਾ ਜੀ।